ਪਹਿਲੇ ਦਿਨ ਤੋਂ ਹੀ ਅਸੀਂ ਇਹ ਦੁਹਾਈ ਦਿੰਦੇ ਆ ਰਹੇ ਹਾਂ ਕਿ ਆਪਦੀ ਦਾੜੀ ਸਿੱਖਾਂ ਨੂੰ ਇਸ ਭਾਰਤੀ ਤੰਤਰ ਦੇ ਹਵਾਲੇ ਕਰਨੀ ਨਹੀਂ ਚਾਹੀਦੀ। ਪਰ ਆਪਣੇ ਬੰਦਿਆਂ ਨੇ ਪਹਿਲਾਂ ਤਾਂ ਆਪ ਹੀ ਅੱਡੀਆਂ ਚੱਕ ਕੇ ਫਾਹਾ ਲਿਆ, ਜਿਹੜਾ 2008 ਦੇ ਕਾਨੂੰਨ ਬਣਾਇਆ। ਫਿਰ ਆ ਜਿਹੜਾ ਲੰਡੂ ਲਾਣਾ ਇਕੱਠਾ ਹੋ ਕੇ ਪਤਾ ਨਹੀਂ ਕਿਹਨੇ ਉਹਨੂੰ ਪੰਪ ਮਾਰਿਆ, ਚੜ ਗਿਆ ਉੱਤੇ ਉਹਦੇ ਟੈਂਕੀ ਤੇ। ਜਿਹੜੇ ਓਵਰਗਰਾਉਂਡੀਏ ਪੰਥਕ ਨੇ ਨਾ, ਇਹਨਾਂ ਵਿੱਚੋਂ ਕਈ ਬੰਦੇ ਤਾਂ ਏਡੇ ਢੀਠ ਨੇ ਕਿ ਸਾਰੀ ਕੌਮ ਚਾਹੇ ਪਿੱਟ ਕੇ ਮਰ ਜੇ, ਪਰ ਉਹ ਕਹਿੰਦਾ ਹਮ ਟੈਂਕੀ पे चढ़े हैं, हम तो नहीं उतरेंगे। ਸੋ ਉਸ ਤਰ੍ਹਾਂ ਦੇ ਬੰਦਿਆਂ ਨੇ ਪਿਛਲੇ 15 ਦਿਨ ਤੋਂ ਲਗਾਤਾਰ ਜਾਉਣਾ ਦੁੱਭਰ ਕੀਤਾ ਪਿਆ। ਜਿਵੇਂ 1984 ਚ ਵੀ ਸਰਕਾਰ ਨੂੰ ਸੰਤਾ ਸਿੰਘ ਨਿਹੰਗ ਵਰਗੇ ਮਿਲ ਗਏ ਸੀ ਨਾ, ਹੁਣ ਵੀ ਮਿਲ ਗਏ, ਪਰ ਸਰਕਾਰ ਕਦੇ ਸਹੀ ਗੱਲ ਕਰਦੀ ਹੁੰਦੀ। ਹੁਣ ਜੇਕਰ ਗੜਗੱਜ ਹੋਣੀ, ਧਾਮੀ ਹੋਣੀ ਉੱਥੇ ਬੈਠੇ ਆ, ਘੇਰੋ ਉਹਨਾਂ ਨੂੰ, ਪੁੱਛੋ ਉਹਨਾਂ ਨੂੰ। ਅੱਜ ਜਿੱਦਣ ਮੀਟਿੰਗ ਸੀ ਉਦੋਂ ਫੇਰ ਕੀਤੀ ਗੱਲ ਕਿ ਧਾਮੀ ਸਾਹਿਬ ਪਹਿਲਾਂ ਤਾਂ ਤੁਸੀਂ ਦੱਸੋ, ਅੱਜ ਮੀਟਿੰਗ ਸੱਦੀ ਬੈਠੇ ਹੋ ਅਕਾਲ ਤਖਤ ਤੇ, ਤੁਸੀਂ ਤਾਂ ਪਹਿਲੇ ਦਿਨ ਹੀ ਵੈਲਕਮ ਕਰਤਾ। ਕਈ ਜਿਹੜੇ ਢੀਠ ਜਿਹੇ ਕਿਸਮ ਦੇ ਲੋਕ ਆ, ਉਹਨਾਂ ਨੂੰ ਲੱਗਦਾ ਇਹਨਾਂ ਨੂੰ ਅਕਲ ਹੀ ਨਹੀਂ, ਤਾਂ ਉਹੀ ਤੁਰੇ ਫਿਰਦੇ ਆ, ਮਨਧੀਰ ਸਿੰਘ ਗਾਜੀ ਸੇਵਕ ਹੋਣੀ, ਇਹ ਤਾਂ ਉਹੀ। ਪਰ ਨੌਜਵਾਨਾਂ ਨੇ ਕੱਢ ਕੇ ਰੱਖਤਾ ਸਾਰਾ ਸੱਚ ਕਿ ਅਸੀਂ ਤਾਂ 2007-8 ਚ ਕਹਿੰਦੇ ਸੀ ਇਹ ਕਾਨੂੰਨ ਨਾ ਬਣਵਾਓ। ਬਦੰਤੀ ਸਾਹਿਬ, ਇਹ ਜਥੇਦਾਰੋ ਤੁਸੀਂ ਇਹਨਾਂ ਨੂੰ ਰੋਕੋ। ਅੱਜ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਵੀ ਨਹੀਂ ਖੁੱਲ ਰਹੀ। ਸੰਸਥਾਵਾਂ ਦੇ ਉੱਤੇ ਭਾਰਤ ਸਰਕਾਰ ਦੇ ਡੱਲੇ ਬੈਠੇ ਨੇ, ਸੰਸਥਾਵਾਂ ਉੱਤੇ ਬਾਦਲ ਕਿਆਂ ਦਾ ਕਬਜ਼ਾ। ਉਹ ਬਾਦਲ ਦਲ ਜਿਹੜਾ ਵੋਟਾਂ ਲਈ, ਆਪਦੀ ਸਿਆਸਤ ਲਈ ਪੂਰੀ ਕੌਮ ਦੀ ਹੇਠੀ ਕਰਵਾ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਵਾਹਿਗੁਰੂ ਜੀ ਕੀ ਫਤਿਹ। ਮੇਨ ਜਿਹੜੀ ਖਬਰ ਅੱਜ ਉਹ ਹੈ ਇਤਿਹਾਸ ਨਾਲ ਸੰਬੰਧਿਤ। 21 ਮਈ ਅੱਜ ਦੇ ਦਿਨ 1991 ਚ ਰਾਜੀਵ ਗਾਂਧੀ ਨੂੰ ਲਿੱਟੇ ਵਾਲਿਆਂ ਨੇ ਦੱਖਣੀ ਭਾਰਤ ਵਿੱਚ ਉਡਾ ਦਿੱਤਾ ਸੀ ਤੇ ਸਾਡੀ ਕੌਮ ਨੂੰ ਇਹ ਦਿਨ ਚੇਤੇ ਰੱਖਣ ਦੀ ਲੋੜ ਆ, ਕਿਉਂਕਿ ਇਹ ਉਹੀ ਰਾਜੀਵ ਗਾਂਧੀ ਹੈ ਜਿਨੇ ਸਾਡੀ ਨਸਲਕੁਸ਼ੀ 1984 ਚ ਜਦੋਂ ਹੋਈ ਤੇ ਉਹਨੂੰ ਜਾਇਜ਼ ਦਰਸਾਇਆ ਸੀ ਕਿ ਜੀ ਜਦੋਂ ਵੱਡਾ ਦਰਖਤ ਡਿੱਗਦਾ ਹੈ ਤੇ ਉਦੋਂ ਫਿਰ ਧਰਤੀ ਕੰਬਦੀ ਹੁੰਦੀ। ਸੋ ਰਾਜੀਵ ਗਾਂਧੀ ਜਿਹੜਾ ਹੈ, ਉਹਦੇ ਉੱਤੇ ਸਾਡੇ ਜੁਝਾਰੂ ਸਿੰਘਾਂ ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ, ਪਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਉਹਦੇ ਅਨੁਸਾਰ ਹੀ ਭਾਣੇ ਵਾਪਰਨੇ ਹੁੰਦੇ ਆ। ਗੱਲ ਤਾਂ ਇੱਥੋਂ ਤੱਕ ਆ ਕਿ ਜਦੋਂ ਅੱਜ ਕੱਲ੍ਹ ਵਾਂਗੂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਪੰਜਾਬ ਦੇ ਵਿੱਚ ਉਸ ਟਾਈਮ ਵੋਟਾਂ ਦਾ ਦੌਰ ਸੀਗਾ। ਇਲੈਕਸ਼ਨਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਪੂਰੀ ਤਰ੍ਹਾਂ ਇਸ ਗੱਲ ਦੇ ਬਾਵਜੂਦ ਕਿ ਜੁਝਾਰੂ ਸਫਾ ਨੇ ਬਾਈਕਾਟ ਕੀਤਾ ਹੋਇਆ ਤੇ ਉਹਨਾਂ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਜਿਹੜੇ ਭਾਰਤੀ ਸਿਸਟਮ ਦੇ ਵਿੱਚ ਯਕੀਨ ਰੱਖ ਕੇ ਸਿੱਖ ਕੌਮ ਦੇ ਸੰਘਰਸ਼ ਨੂੰ ਬਿਲਕੁਲ ਹੀ ਨੁਕਸਾਨ ਪਹੁੰਚਾ ਰਹੇ ਸੀਗੇ, ਖਾਲਿਸਤਾਨ ਦੇ ਸੰਕਲਪ ਨੂੰ ਧੁੰਦਲਾ ਕਰ ਰਹੇ ਸੀ। ਉਸ ਦੌਰ ਵਿੱਚ ਅਗਲਿਆਂ ਨੂੰ ਚਾਅ ਚੜਿਆ ਹੋਇਆ ਸੀਗਾ ਵੀ ਕੋਈ ਮਰੇ ਕੋਈ ਖਪੇ, ਸਾਨੂੰ ਸਾਡੀ ਸਰਕਾਰ ਬਣਾ ਕੇ ਦਿਓ ਜੀ। ਸੋ ਪੰਜਾਬ ਦੇ ਵਿੱਚ ਉਹਦਾ ਦਿਨਾਂ ਦੇ ਵਿੱਚ ਜਦੋਂ ਪੂਰੇ ਜਾਹੋ ਜਲਾਲ ਦੇ ਨਾਲ ਇਲੈਕਸ਼ਨ ਦਾ ਕੰਮ ਚੱਲ ਰਿਹਾ ਸੀ, ਉਧਰ ਦਿੱਟੇ ਵਾਲੇ ਸੱਜਣਾ ਨੇ, ਖਾਸ ਤੌਰ ਤੇ ਜਿਹੜੀ ਬੀਬੀ ਨੇ, ਆਪਣੇ ਆਪ ਨੂੰ ਨਾਲ ਹੀ ਇਸ ਮੌਕੇ ਉਡਾ ਲਿਆ। ਤੁਹਾਨੂੰ ਉਸ ਬੀਬੀ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ। ਇਹ ਸੌਖਾ ਨਹੀਂ ਹੁੰਦਾ, ਮਾੜੀ ਜੀ ਝਰੀਟ ਆ ਜੇ ਨਾ, ਕੰਡਾ ਚੁੱਭ ਜੇ, ਬੰਦਾ ਚੀਕਾ ਮਾਰਦਾ। ਬਾਰੀ ਝਾਥਾ ਜੇ ਕਾਰ ਦੇ ਖੋਲਦਿਆਂ ਕਰਦਿਆਂ ਬੰਦਾ ਲੀਰਾ ਮਾਰਦਾ। ਤੇ ਜਦੋਂ ਪਤਾ ਹੋਵੇ, ਇਹ ਨਹੀਂ ਵੀ ਉਹਨੂੰ ਮੌਕੇ ਤੇ ਹੀ ਪਤਾ ਲੱਗਿਆ। ਜਿੰਨੇ ਦਿਨ ਉਸ ਬੀਬੀ ਨੇ ਇਸ ਗੱਲ ਦੇ ਨਾਲ ਕੱਢੇ ਆ ਕਿ ਮੈਂ ਰਾਜੀਵ ਗਾਂਧੀ ਨੂੰ ਉਡਾਉਣਾ ਹੈ ਤੇ ਨਾਲ ਆਪ ਉੱਡ ਜਾਣਾ ਹੈ,
ਇਹ ਦਿਨ ਦੀ ਕੋਈ ਦਾਸਤਾਨ ਜੇ ਬਿਆਨ ਕਰ ਸਕੇ ਇਹ ਔਖਾ ਹੈ। ਕਿੱਡਾ ਸਿਦਕ ਹੋਊਗਾ ਤੇ ਓਨੀ ਵੱਡੀ ਉਹਦੇ ਦਿਲ ਦੇ ਵਿੱਚ ਪੀੜ ਵੀ ਹੋਊਗੀ। ਆਪਦੀ ਕੌਮ ਪ੍ਰਤੀ, ਮਨੁੱਖਤਾ ਪ੍ਰਤੀ ਜੋ ਉਹਦੀ ਕਮਿਟਮੈਂਟ ਹੈ, ਉਹ ਬੀਬੀ ਦੀ ਕਮਾਲ ਹੈ। ਤੇ ਇਹ ਗੱਲ ਸਾਨੂੰ ਸਦਾ ਹੀ ਯਾਦ ਰੱਖਣ ਦੀ ਲੋੜ ਹੈ ਕਿ ਜਿਹੜੇ ਲੋਕ ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਲੜਦੇ ਆ, ਉਹਨਾਂ ਨਾਲ ਸਾਡਾ ਇੱਕ ਰਿਸ਼ਤਾ ਹੁੰਦਾ। ਉਹ ਰਿਸ਼ਤਾ ਸਾਨੂੰ ਸਦਾ ਉਹਨਾਂ ਪ੍ਰਤੀ ਇੱਕ ਸੰਵੇਦਨਾ ਦਾ ਅਹਿਸਾਸ ਜਗਾਉਂਦਾ। ਦੂਜੇ ਪਾਸੇ ਜਿਹੜੇ ਬੁੱਚੜ ਤੇ ਜ਼ਾਲਮ ਲੋਕ ਨੇ ਜਾਂ ਉਹਨਾਂ ਦੇ ਹਮਾਇਤੀ ਲੋਕ ਨੇ, ਉਹਨਾਂ ਨਾਲ ਵੀ ਇੱਕ ਰਿਸ਼ਤਾ ਬਣ ਜਾਂਦਾ, ਨਫ਼ਰਤ ਦਾ ਰਿਸ਼ਤਾ। ਸੋ ਇਸ ਮੌਕੇ ਵੀ ਸਾਡੇ ਆਲੇ ਦੁਆਲੇ, ਸਾਡੇ ਘਰਾਂ 'ਚ, ਸਾਡੇ ਮੇਲ ਮਿਲਾਪ ਵਾਲਿਆਂ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਉਸ ਇੰਡੀਅਨ ਸਿਸਟਮ ਦੇ ਹਮਾਇਤੀ ਹੈ, ਜਿਹੜਾ ਸਾਡਾ ਦੁਸ਼ਮਣ ਹੈ, ਜਿਹਨੇ ਸਾਡੇ ਧਰਮ ਅਸਥਾਨਾਂ ਤੇ ਹਮਲਾ ਕਰਕੇ ਸਾਡੀ ਕੌਮ ਦੇ ਲੋਕਾਂ ਨੂੰ ਘਰਾਂ ਚੋਂ, ਬੱਸਾਂ ਗੱਡੀਆਂ ਚੋਂ ਕੱਢ ਕੇ ਲਾਵਾਰਸ ਲਾਸ਼ਾਂ ਕਹਿ ਕੇ ਸਾਡਾ ਕਤਲੇਆਮ ਕੀਤਾ। ਉਹ ਜਿਹੜੇ ਲੋਕ ਉਧਰ ਖੜੇ ਹੈ ਤੇ ਜਿਹੜੇ ਲੋਕ ਇਸ ਸਾਰੇ ਜ਼ੁਲਮ ਦੇ ਹੱਕ ਵਿੱਚ ਭੁਗਤ ਰਹੇ ਨੇ, ਉਹਨਾਂ ਨਾਲ ਸਾਡਾ ਇੱਕ ਰਿਸ਼ਤਾ ਹੈ, ਉਹ ਨਫ਼ਰਤ ਦਾ ਰਿਸ਼ਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਲੋਕਾਂ ਨੂੰ ਅਕਲ ਆਵੇ ਤੇ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਜੋਗੇ ਹੋਣ। ਨਹੀਂ ਤਾਂ ਜਿਹੋ ਜਿਹਾ ਮਾਹੌਲ ਇਸ ਮੁਲਕ ਦਾ ਬਣਦਾ ਜਾ ਰਿਹਾ, ਸਾਰੇ ਭਾਰਤ ਵਿੱਚ ਇਹ ਰੰਡੀ ਰੋਣਾ ਬੀਜੇਪੀ ਵਾਲਿਆਂ ਨੇ ਪਾਇਆ ਹੋਇਆ ਕਿ ਗਊ ਹਮਾਰੀ ਮਾਤਾ ਹੈ, ਤੇ ਮੁਸਲਮਾਨਾਂ ਦੇ ਉੱਤੇ ਇਸ ਗੱਲ ਦੇ ਬਹਾਨੇ ਬਹੁਤ ਅਤਿਆਚਾਰ ਕਰਦੇ ਹੈ ਕਿ ਤੁਸੀਂ ਗਊ ਖਾਂਦੇ ਹੋ। ਤੇ ਇੱਕ ਇਹ ਵੀ ਤੱਥ ਹੈ ਕਿ ਭਾਰਤ ਵਿੱਚੋਂ ਸਭ ਤੋਂ ਵੱਧ ਗਾਵਾਂ ਦਾ ਜਿਹੜਾ ਮਾਸ ਆ, ਜਿਹਨੂੰ ਬੀਫ ਕਿਹਾ ਜਾਂਦਾ, ਉਹ ਬਾਹਰਲੇ ਮੁਲਕਾਂ ਨੂੰ ਭੇਜਿਆ ਜਾਂਦਾ ਡੱਬਾ ਬੰਦ ਕਰਕੇ। ਪਰ ਇਹ ਸਾਰੀਆਂ ਜਿਹੜੀਆਂ ਫੈਕਟਰੀਆਂ ਨੇ, ਸਲਾਟਰ ਹਾਊਸ ਨੇ, ਜਿੱਥੇ ਗਾਵਾਂ ਦੀ ਜਿਹੜੀ ਆ ਜ਼ਿਬਾ ਕਰਕੇ ਉਹਨਾਂ ਨੂੰ ਮਾਰ ਕੇ ਮਸ਼ੀਨਾਂ ਨਾਲ ਉਹਨਾਂ ਦਾ ਮਾਸ ਪੈਕ ਕੀਤਾ ਜਾਂਦਾ, ਇਹ ਸਾਰੀਆਂ ਹਿੰਦੂਆਂ ਦੀਆਂ ਨੇ। ਤੇ ਬਹੁਤ ਵੱਡੀ ਗਿਣਤੀ ਵਿੱਚ ਇਸ ਮੁਲਕ ਦੇ ਹਿੰਦੂ ਗਊ ਦਾ ਮਾਸ ਖਾਂਦੇ ਹੈ। ਤੇ ਪੁਰਾਤਨ ਜਿੰਨੇ ਗ੍ਰੰਥ ਨੇ, ਉਹਨਾਂ ਗ੍ਰੰਥਾਂ ਦੇ ਵਿੱਚ ਵੀ ਇਹੀ ਜ਼ਿਕਰ ਆ ਕਿ ਜਿਹੜੇ ਰਿਸ਼ੀ ਮੁਨੀ ਹੈ, ਉਹ ਸਾਰੇ ਗਊ ਦਾ ਮਾਸ ਬੜੇ ਚਾਅ ਨਾਲ ਖਾਂਦੇ ਰਹੇ। ਜਦੋਂ ਮੈਂ ਅੱਜ ਦੇ ਦੌਰ ਵਿੱਚ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਦੇਖਦਾ, ਜਿਹੜੇ ਐਵੇਂ ਲਾਈ ਲੱਗ ਬਣ ਕੇ ਬਾਹਮਣਾ ਦੇ ਮਗਰ ਵੀ, ਉਹਨਾਂ ਦਾ ਤਾਂ ਹਾਲ ਹੀ ਬੜਾ ਮਾੜਾ ਲਾਲਿਆਂ। ਕਦੇ ਤਾਂ ਕਹਿ ਦੇਣਗੇ ਗਊ ਖਾਣੀ ਬਹੁਤ ਚੰਗੀ ਗੱਲ ਆ, ਕਦੇ ਕਹਿ ਦੇਣਗੇ ਗਊ ਖਾਣੀ ਬੜੀ ਮਾੜੀ ਗੱਲ, ਕਦੇ ਕਹਿ ਦਿੰਦੇ ਆ ਗਾਂ ਦਾ ਮੂਤ ਪੀਣਾ ਬੜੀ ਚੰਗੀ ਗੱਲ ਆ, ਕਦੇ ਕਹਿ ਦਿੰਦੇ ਆ ਗਾਂ ਦਾ ਗੋਹਾ ਖਾਣਾ ਬੜੀ ਚੰਗੀ ਗੱਲ ਆ। ਸਾਰੀ ਦੁਨੀਆ 'ਚ ਸਿਆਣੇ ਬੰਦਿਆਂ ਤੋਂ ਤੋਏ ਕਰਾਉਂਦੇ ਆ, ਤੇ ਸਾਡੇ ਕਈ ਬੰਦਿਆਂ ਨੂੰ ਲੱਗਦਾ ਵੀ ਸਾਡੇ ਭਰਾ ਨੇ ਉਹ। ਦੁਰਫਿੱਟੇ ਮੂੰਹ ਇਹੋ ਜਿਹੇ ਭਰਾਵਾਂ ਦੇ ਤੇ ਇਹੋ ਜਿਹੀ ਗੱਲ ਕਹਿਣ ਵਾਲਿਆਂ। ਸਾਡੀ ਕੌਮ ਨੂੰ ਸੱਚੇ ਪਾਤਸ਼ਾਹ ਨੇ ਇਸ ਗੰਦ ਪਿਲ ਚੋਂ ਕੱਢਿਆ ਤੇ ਆਪਾਂ ਫੇਰ ਜਾ ਕੇ ਉਸ ਚੱਕਰ 'ਚ ਫਸ ਗਏ। ਹੁਣ ਤਾਂ ਜੇਕਰ ਕੋਈ ਉਹਨਾਂ ਨੂੰ ਉਹਨਾਂ ਦੇ ਪੁਰਾਤਨ ਗ੍ਰੰਥਾਂ ਦੇ ਹਵਾਲੇ ਨਾਲ ਵੀ ਸਮਝਾਵੇ ਕਿ ਯਾਰ ਤੁਸੀਂ ਕਿਹੜਾ ਰਾਹ ਫੜ ਲਿਆ, ਤੁਹਾਡੇ ਰਿਸ਼ੀ ਮੁਨੀ ਤਾਂ ਆਪ ਇਹ ਸਾਰਾ ਕੁਝ ਛਕਦੇ ਰਹੇ ਆ, ਤੇ ਉਹ ਕਹਿੰਦੇ ਜੀ ਨਹੀਂ, ਇਹੋ ਜਿਹੀ ਗੱਲ ਹੀ ਨਹੀਂ। ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਜਿਹੜੇ ਜਿਨ੍ਹਾਂ ਨੂੰ ਉਹ ਦੇਵੀ ਦੇਵਤੇ ਕਹਿੰਦੇ ਆ, ਸਾਡੇ ਭਾਈ ਗੁਰਦਾਸ ਦੀਆਂ ਵਾਰਾਂ ਚੋਂ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਹਵਾਲੇ ਮਿਲਦੇ ਆ, ਉਹ ਦੇਵੀ ਦੇਵਤਿਆਂ ਵਾਲੇ ਕੰਮ ਨੇ। ਜਦੋਂ ਆਪਾਂ ਪੜ੍ਹਦੇ ਹਾਂ ਵੀ ਗਣਕਾ ਦੀ, ਜਾਂ ਉਹ ਇੱਕ ਸਾਖੀ ਆ ਅਹਿਲਿਆ ਵਾਲੀ, ਗੌਤਮ ਰਿਸ਼ੀ ਵਾਲੀ, ਜਾਂ ਆਪ ਦੀ ਹੀ ਧੀ ਉੱਤੇ ਮੋਹਿਤ ਹੋ ਜਾਣ ਵਾਲੇ ਬ੍ਰਹਮਾ ਦੀ, ਤਾਂ ਇਹ ਦੇਵਤਿਆਂ ਵਾਲੇ ਕੰਮ ਨੇ। ਕਹਿੰਦੇ ਜੀ ਰਾਖਸ਼ ਬੜੇ ਮਾੜੇ ਹੁੰਦੇ ਆ ਜੀ, ਉਹ ਐਂ ਕਰਦੇ ਆ, ਉਹ ਕਰਦੇ ਆ। ਇੱਥੇ ਤਾਂ ਦੇਵਤੇ ਹੀ ਉਹ ਪੱਟੇ ਚੱਕੀ ਜਾਂਦੇ ਆ ਜਿਹੜੇ ਗੰਦੀਆਂ ਗੱਲਾਂ ਰਾਖਸ਼ ਨੇ ਕਰਨੀਆਂ ਹੁੰਦੀਆਂ। ਚਲੋ ਉਹਨਾਂ ਦਾ ਧਰਮ, ਪਰ ਕਰੀਏ ਕੀ ਜਦੋਂ ਇਸ ਦੁਨੀਆ 'ਚ ਰਹਿਣਾ, ਕੋਈ ਨਾ ਕੋਈ ਚੱਕਰ ਪੈ ਜਾਣਾ, ਤੇ ਸਾਡੇ ਉੱਤੇ ਤਾਂ ਐਵੇਂ ਥੋਪੀ ਜਾਂਦੇ ਆ ਉਹ ਗੱਲਾਂ। ਹੁਣ ਇਸ ਮੌਕੇ ਬੰਗਾਲ ਦੇ ਵਿੱਚ ਉਹਨਾਂ ਦੇ ਦਿਨ ਤਿਉਹਾਰ ਆਉਂਦੇ ਆ ਜਦੋਂ ਮੁਸਲਮਾਨਾਂ ਦੇ, ਤਾਂ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਆਮ ਗਰੀਬ ਕਿਰਤੀ ਹਿੰਦੂ ਆ, ਉਹ ਸਾਰਾ ਸਾਲ ਗਾਵਾਂ ਰੱਖ ਕੇ ਪਾਲਦੇ ਆ ਤੇ ਇਹਨਾਂ ਦਿਨਾਂ 'ਚ ਜਾ ਕੇ ਬੰਗਾਲ ਦੇ ਵਿੱਚ ਵੇਚਦੇ।
2-2 4-4 ਲੱਖ ਰੁਪਏ ਦੀ ਗਾਂ ਵਿਕਦੀ ਆ ਤੇ ਦੋਨਾਂ ਦਾ ਸਰ ਜਾਂਦਾ। ਹਿੰਦੂਆਂ ਦੇ 4 ਪੈਸੇ ਬਣ ਜਾਂਦੇ ਆ, ਮੁਸਲਮਾਨਾਂ ਦੀਆਂ ਆਪਦੀਆਂ ਰਸਮਾਂ ਰਿਵਾਜ ਨੇ, ਗਊ ਦਾ ਮਾਸ ਖਾਣਾ ਜਾਂ ਜੋ ਵੀ ਕੁਝ ਕਰਦੇ ਆ, ਆਪਦੇ ਦਿਨ ਤੇ ਮਨਾਉਂਦੇ। ਐਤਕੀ ਕਿਉਂਕਿ ਉੱਥੇ ਰਾਜ ਭਾਗ ਇਹਨਾਂ ਦਾ ਆ ਗਿਆ, ਭਗਵੇਂ ਝੰਡੇ ਵਾਲਿਆਂ ਦਾ, ਤਾਂ ਉਹਨਾਂ ਮੁਸਲਮਾਨਾਂ ਨੇ ਇਹ ਨਿਸ਼ਚਾ ਕਰ ਲਿਆ, ਐਲਾਨ ਕਰਤਾ ਵੀ ਅਸੀਂ ਨਹੀਂ ਐਤਕੀ ਗਾਂ ਦਾ ਮਾਸ ਖਾਂਦੇ, ਤੁਹਾਡੀ ਗਾਂ ਦਾ ਤੁਸੀਂ ਕਰੋ ਜੀ ਮਾਂ ਮੰਨ ਕੇ ਸਤਿਕਾਰ, ਨਜ਼ਾਰੇ ਲੁੱਟੋ ਜੀ। ਪਿਛਲੇ 5 ਦਿਨ ਤੋਂ ਹਜ਼ਾਰਾਂ ਹੀ ਲੋਕ ਪਿੱਟਦੇ ਫਿਰਦੇ ਆ ਹਿੰਦੂ ਕਿ ਮਰ ਜਾਣੇ ਮੋਦੀ ਹੁਣੀ ਤੇ ਹਿੰਦੂ ਅੱਤਵਾਦੀ, ਜਿਨ੍ਹਾਂ ਨੇ ਸਾਡਾ ਸਾਰਾ ਕਾਰੋਬਾਰ ਹੀ ਖਤਮ ਕਰ। ਅਸੀਂ ਤਾਂ ਗਾਵਾਂ ਪਾਲਦੇ ਹੀ ਇਸ ਕਰਕੇ ਆ ਵੀ ਇਹਨਾਂ ਨੂੰ ਵੇਚਾਂਗੇ ਮੁਸਲਮਾਨਾਂ ਨੂੰ, ਤੇ ਇਹ ਆਪਦੇ ਧਰਮ ਦਾ ਵੀ ਰਸਮ ਜੀ ਕਰ ਲੈਣਗੇ, ਕੁਰਬਾਨੀ ਜਿਹੜੀ ਕਰਦੇ ਆ ਜਾਂ ਜੋ ਵੀ ਆ, ਤੇ ਨਾਲੇ ਸਾਡੇ 4 ਪੈਸੇ ਬਣ ਜਾਣਗੇ। ਹੁਣ ਦੁਨੀਆ ਵਿੱਚ ਸਭ ਤੋਂ ਭੈੜਾ ਬੰਦਾ ਕਿਸੇ ਨੂੰ ਉਹ ਲੱਗਦਾ ਹੁੰਦਾ ਜਿਹੜਾ ਉਹਦੀ ਰੋਜੀ ਰੋਟੀ ਖੋਵੇ, ਉਹਦੀ ਕਿਰਤ ਤੇ ਡਾਕਾ ਮਾਰੇ। ਸੋ ਇਸ ਮੌਕੇ ਮੋਦੀ, ਅਮਿਤ ਸ਼ਾਹ, ਜੋਗੀ, ਬਜਰੰਗ ਦਲ, ਜਿੰਨਾ ਵੀ ਇਹ ਹਿੰਦੂ ਅੱਤਵਾਦ ਆ, ਇਹਨੂੰ ਅੱਜ ਕੱਲ ਹਿੰਦੂ ਗਾਲਾਂ ਕੱਢ ਰਹੇ, ਹਿੰਦੂ ਗਾਲਾਂ ਕੱਢਦੇ ਫਿਰਦੇ ਆ ਕਿ ਸਾਡੀ ਤਾਂ ਰੋਜੀ ਰੋਟੀ ਹੋਈ ਖੋਹਦੀ। ਖੈਰ, ਉਧਰਲੀਆਂ ਗੱਲਾਂ ਤਾਂ ਤੁਸੀਂ ਸਾਰੀਆਂ ਦੇਖ ਹੀ ਰਹੇ ਹੋ। ਇੱਕ ਨਵੀਂ ਗੱਲ ਪਿਛਲੇ ਕੁਝ ਦਿਨ ਤੋਂ ਚੱਲ ਰਹੀ ਹੈ, ਆਪਾਂ ਕੱਲ ਵੀ ਗੱਲ ਕੀਤੀ ਸੀ, ਵੀਰੇਸ਼ ਸਿੰਢਲੀ ਆ, ਪਤਾ ਨਹੀਂ ਸੰਢਲੀ ਆ, ਉਹ ਹਰਿਆਣੇ 'ਚ ਪੂਛ ਚੱਕੀ ਫਿਰਦਾ, ਕਹਿੰਦਾ ਬਈ ਝਿੰਡਾ ਜਿਹੜਾ, ਮੈਂ ਉਹਨੂੰ ਫੋਨ ਕੀਤਾ ਸੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ, ਮੈਂ ਕਹਿੰਦਾ ਉਹਨੂੰ ਪੁੱਛਿਆ ਬਈ ਤੂੰ ਹਨੂਮਾਨ ਨੂੰ ਭਗਵਾਨ ਨਹੀਂ ਮੰਨਦਾ? ਉਹ ਕਹਿੰਦਾ ਮੈਂ ਤਾਂ ਸਿੱਖ ਹਾਂ ਤੇ ਅਸੀਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਗੁਰੂ ਮਾਨਿਓ ਗ੍ਰੰਥ ਤੇ ਉੱਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਜੰਮਦਾ ਤੇ ਨਾ ਮਰਦਾ, ਵੀ ਉਹਨਾਂ ਵੀ ਮੈਂ ਇਹ ਤਾਂ ਜੀ ਬੜਾ ਮਾੜਾ ਹੋ ਗਿਆ, ਉਹਨੇ ਜੀ ਸਾਡੇ ਭਗਵਾਨ ਨੂੰ ਮੰਨਦਾ ਨਹੀਂ, ਐਂ ਕਿਵੇਂ ਭਗਵਾਨ ਮੰਨਣਾ ਪਊ। ਸੋ ਉਹ ਪੁਲਿਸ ਕੋਲੇ ਵੀ ਗਿਆ ਤੇ ਨਾਲ ਉਹ ਜਿਹੜੇ 5-6 ਲੈ ਕੇ ਗਿਆ ਨਾ ਬੰਦੇ, ਉਹ ਦੇਖਣ ਵਾਲਾ ਵੀ ਇੱਕ, ਉਹਦੇ 'ਚ ਸਿੱਖ ਵੀ ਖੜਾ ਪੱਗ ਬੰਨੀ, ਪਤਾ ਨਹੀਂ ਕੋਈ ਲਾਲੇ ਦੇ ਪੱਗ ਬਣਾ ਕੇ ਲੈ ਕੇ ਗਏ ਨੇ, ਅੱਜ ਕੱਲ ਕਿਹੜਾ ਪਤਾ ਲੱਗਦਾ, ਨਕਲੀ ਸਿੱਖ ਤਿਆਰ ਕੀਤਾ ਹੁਣ। ਹੁਣ ਤੁਸੀਂ ਸੋਚੋ ਕਿ ਜਿਹੜੇ ਇਹ ਹਿੰਦੂ ਅੱਤਵਾਦੀ ਪੁਲਿਸ ਕੋਲੇ ਜਾ ਸਕਦੇ ਆ ਕਿ ਜੀ ਫਲਾਨਾ ਹਨੂਮਾਨ ਨੂੰ ਭਗਵਾਨ ਨਹੀਂ ਮੰਨਦਾ। ਹੁਣ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਹਨੂਮਾਨ ਜੇ ਭਗਵਾਨ ਹੈ, ਚਲੋ ਮੰਨ ਲਓ, ਜਿਹੜੇ ਉਹਨੂੰ ਮੰਨਦੇ ਆ ਮੰਨਣ ਜੀ, ਸਾਨੂੰ ਕੀ, ਸਾਡਾ ਗੱਡਾ ਖੜਾ, ਪਰ ਨਾਲੇ ਕਹਿੰਦੇ ਹੋ ਵੀ ਹਨੂਮਾਨ ਜਿਹਦੀ ਸੇਵਾ ਕਰਦਾ ਰਿਹਾ ਰਾਮਚੰਦਰ, ਵੀ ਰਾਮਚੰਦਰ ਭਗਵਾਨ। ਹੁਣ ਭਗਵਾਨ ਰਾਮਚੰਦਰ ਨੂੰ ਮੰਨੀਏ ਕਿ ਭਗਵਾਨ ਉਹਦੇ ਚੇਲੇ ਹਨੂਮਾਨ ਨੂੰ ਮੰਨੀਏ? ਕੱਲ ਕਲਾਂ ਨੂੰ ਤੁਸੀਂ ਕਿਸੇ ਹੋਰ ਨੂੰ ਕੱਢ ਲਿਆਉਣਾ ਵਾ ਵੀ ਰਾਮਚੰਦਰ ਤੇ ਹਨੂਮਾਨ ਦੇ ਨਾਲ ਨਾਲ ਇੱਕ ਆ ਜੀ ਅਸੀਂ ਕ੍ਰਿਸ਼ਨ ਲਿਆਂਦਾ, ਜਿਹਨੇ ਆਪਦੀ ਸਕੀ ਭੂਆ ਦੀ ਧੀ ਨਹੀਂ ਛੱਡੀ, ਵਾਰੇ ਕ੍ਰਿਸ਼ਨ ਭਲੋ ਜਸ ਪਾਇਓ, ਫੂਫੀ ਸੁਤਾ ਵਿਆਹਵਣ ਆਇਓ। ਕਹਿੰਦਾ ਕ੍ਰਿਸ਼ਨ ਤੂੰ ਚੰਗਾ ਰੰਗ ਲਾਉਣ ਲੱਗਿਆ, ਆਪਦੀ ਸਕੀ ਭੂਆ ਦੀ ਕੁੜੀ ਵਿਆਹਣ ਆ ਗਿਆ, ਤੂੰ ਉਹਨੂੰ ਕੱਢਣ ਆ ਗਿਆ ਇੱਥੇ। ਸੋ ਜਿਨ੍ਹਾਂ ਨੇ ਆਪਦੀਆਂ ਭੂਆ ਦੀਆਂ ਕੁੜੀਆਂ ਨਹੀਂ ਛੱਡੀਆਂ ਉਹ ਵੀ ਭਗਵਾਨ ਨੇ। ਉਹ ਜਿੰਨਾ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਵਾਲਾ ਕੰਮ ਦੇਖਣਾ ਹੋਵੇ, ਇਹਨਾਂ ਦੇ ਆਪਦੇ ਧਰਮ ਦੇ ਵਿੱਚੋਂ ਲੋਕ ਉੱਠੇ। ਆ ਸਰਿਤਾ ਤੇ ਮੁਕਤਾ ਮੇਰੇ ਕੋਲੇ ਪਏ ਨੇ, ਉਹ 20-25 ਕਿਤਾਬਾਂ ਦਾ ਸੈੱਟ ਆ, ਇੱਕ ਵਾਰੀ ਮੈਂ ਮੰਗਾਇਆ ਸੀ, ਉਹਦੇ ਮੂਹਰੇ ਲਿਖਿਆ ਹੋਇਆ, ਇਹਨਾਂ ਹਿੰਦੂ ਭਾਈ ਸਾਹਿਬ ਨੇ ਦਿੱਲੀ ਪੋਕਟ ਬੁੱਕਸ ਵਾਲਿਆਂ ਨੇ ਛਾਪੇ। ਉਹ ਕਹਿੰਦੇ ਜਿਹੜਾ ਅਕਬਰ ਬਾਦਸ਼ਾਹ ਸੀ, ਉਹ ਕਹਿੰਦਾ ਯਾਰ ਇਹਨਾਂ ਦੇ ਲਿਟਰੇਚਰ ਦਾ ਸਾਰੇ ਦਾ ਨਾ ਐਨਾਲਿਸਿਸ ਕਰਕੇ, ਅਧਿਐਨ ਕਰਕੇ ਕੋਈ ਰਾਏ ਬਣਾ ਕੇ ਦਿਓ ਮੈਨੂੰ, ਰਾਮਾਇਣ ਮਹਾਭਾਰਤ ਹੋਰ ਸਾਰੇ। ਉਹ ਜਿਹੜੇ ਵਿਦਵਾਨ ਸੀ, ਉਹ ਕਈ ਦਿਨਾਂ ਬਾਅਦ ਉਹਨੇ ਸੱਦਿਆ, ਉਹ ਕਹਿੰਦਾ ਵੀ ਤੁਹਾਨੂੰ ਯਾਰ ਕੰਮ ਕਿਹਾ ਸੀ, ਕੋਈ ਗੱਲ ਦੱਸੋ ਫਿਰ ਕੀ ਬਣਿਆ। ਉਹ ਕਹਿੰਦੇ ਜੀ ਇਹਦੇ ਵਿੱਚੋਂ ਕੋਈ ਵੀ ਸਾਨੂੰ ਹਲਾਲ ਜ਼ਿਆਦਾ ਨਹੀਂ ਟੱਕਰਿਆ, ਜਿੰਨੇ ਵੀ ਪਾਤਰ ਨੇ ਸਾਰੇ ਹਰਾਮ ਦੇ ਆ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਕੋਈ ਸਿੱਧੇ ਤਰੀਕੇ ਨਾਲ ਮਾਂ ਅਤੇ ਪਿਤਾ ਦੇ ਮੇਲ ਤੋਂ ਜੰਮਿਆ ਹੀ ਨਹੀਂ। ਹੁਣ ਗੁਰਬਾਣੀ ਵੀ ਕਹਿੰਦੀ ਆਪਾਂ ਨੂੰ ਮਾਤ ਪਿਤਾ ਬਿਨ ਬਾਲ ਨਾ ਹੋਈ, ਇਹ ਜਿਹੜਾ ਹੈਗਾ ਨਾ ਵੀ ਘੜੇ ਚ ਐ ਰੱਖਤਾ ਫਲਾਨਾ ਹੋ ਗਿਆ, ਉੱਥੋਂ ਨਿਆਣੇ ਜੰਮ ਪਏ, ਇਹ ਜਾਦੂ ਮੰਤਰ, ਇਹ ਜਿਹੜਾ ਜਾਦੂਗਰਾਂ ਵਾਲਾ ਕੰਮ ਆ। ਉਹ ਕਹਿੰਦਾ ਜੀ ਵੀ
ਸਾਰੇ ਮਾਂ ਤੇ ਪਿਓ ਤੋਂ ਬਿਨਾਂ ਸਿੱਧੇ ਹੀ ਜੰਮੇ ਹੋਏ ਨੇ, ਵੀ ਕੋਈ ਕਿਤੋਂ ਡਿੱਗ ਪਿਆ, ਕੋਈ ਕਿਤੋਂ ਡਿੱਗ ਪਿਆ। ਹੁਣ ਇਹ ਗੱਲਾਂ ਮੈਂ ਨਹੀਂ ਕਹਿੰਦਾ, ਇਹਨਾਂ ਦੇ ਆਪਦੇ ਧਰਮ ਦੇ ਹੀ ਉਹ ਬੰਦੇ ਆ, ਹਿੰਦੂਆਂ ਚੋਂ ਵਿਸ਼ਵਨਾਥ ਹੋਣੀ, ਉਹਨਾਂ ਨੇ ਇਹ ਗੱਲ ਕੀਤੀ। ਉਹਨਾਂ ਨੇ ਇੱਕ ਕਿਤਾਬ ਛਾਪੀ ਆ ਪਈ ਆ ਮੇਰੇ ਕੋਲ, ਹਿੰਦੂ ਧਰਮ ਤੇ ਪਥ ਭ੍ਰਸ਼ਟਕ ਤੁਲਸੀਦਾਸ, ਆ ਪਈ ਮਿਸ ਗਾਈਡਰ ਆਫ ਹਿੰਦੂ ਸੁਸਾਇਟੀ ਤੁਲਸੀਦਾਸ, ਮੰਗਾ ਲਿਓ, ਆਨਲਾਈਨ ਐਮਾਜ਼ੋਨ ਤੇ ਮਿਲਦੀ। ਇਹ ਕਿਤਾਬ ਦੇ ਅਨੁਸਾਰ ਹਿੰਦੂਆਂ ਨੂੰ ਕਰਾਹੇ ਪਾਤਾ ਤੁਲਸੀਦਾਸ ਨੇ। ਇਹ ਕਿਤਾਬ ਦੇ ਅਨੁਸਾਰ ਵਿਦਵਾਨਾਂ ਦਾ ਨਿਰਣਾ ਕੱਢਿਆ ਹੋਇਆ, ਇਹ ਕਈ ਵਿਦਵਾਨਾਂ ਦੀ ਸਾਂਝੀ ਕਿਤਾਬ, ਔਰ ਇਹ ਕਿਤਾਬ ਸਮੇਤ ਜਿੰਨੀਆਂ ਵੀ ਸਰਤਾ ਤੇ ਮੁਕਤਾ ਚ ਲਿਖਤਾਂ ਛਪੀਆਂ ਨੇ, ਉਹਨਾਂ ਉੱਤੇ ਇਹਨਾਂ ਨੇ ਅਦਾਲਤ ਚ ਕੇਸ ਕੀਤੇ, ਅਦਾਲਤ ਚ ਜਿੱਤ ਕੇ ਫੇਰ ਉਹ ਛਾਪੀਆਂ ਨੇ। ਇੱਕ ਕਿਤਾਬ ਆ ਹਿੰਦੂ ਇਜ਼ਮ ਧਰਮ ਜਾਂ ਕਲੰਕ, ਉਹ ਵੀ ਅਦਾਲਤ ਚ ਪੰਗਾ ਲੈ ਬੈਠੇ, ਉਹ ਸਾਰੀ ਕਿਤਾਬ ਫਿਰ ਛਪੀ। ਹੁਣ ਇਹਨਾਂ ਤੇ ਅਦਾਲਤ ਦੀ ਮੋਹਰ ਲੱਗੀ ਹੋਈ ਹੈ। ਹੁਣ ਇਹ ਕਿਤਾਬ ਇਹ ਕਹਿੰਦੀ ਆ, ਮਿਸ ਗਾਈਡਰ ਆਫ ਹਿੰਦੂ ਸੁਸਾਇਟੀ ਤੁਲਸੀਦਾਸ ਜਾਂ ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ, ਇਸ ਕਿਤਾਬ ਦਾ ਮੋਟਾ ਜਿਹਾ ਨਿਰਣਾ ਇੱਕ ਲਾਈਨ ਚ ਇਹ ਆ ਕਿ ਤੁਲਸੀਦਾਸ ਨੇ ਉਸ ਰਾਜੇ ਰਾਮਚੰਦਰ ਨੂੰ ਭਗਵਾਨ ਬਣਾ ਧਰਿਆ, ਜਿਹੜਾ ਇਸ ਤੋਂ ਪਹਿਲਾਂ ਦੀਆਂ ਲਿਖਤਾਂ ਚ ਕਹਾਣੀਆਂ ਚ ਅਯੋਧਿਆ ਦਾ ਇੱਕ ਰਾਜਾ ਸੀ ਤੇ ਇੱਕ ਉਹਦੀ ਕਹਾਣੀ ਸੀ। ਹੁਣ ਇਸ ਗੱਲ ਦੇ ਆਧਾਰ ਤੇ ਉਹਨੇ ਕਿਹਾ ਵੀ ਹਿੰਦੂਆਂ ਨੂੰ ਬੇਵਕੂਫ ਬਣਾਉਣ ਵਾਲਾ, ਉੱਲੂ ਬਣਾਉਣ ਵਾਲਾ ਤੁਲਸੀਦਾਸ। ਹੁਣ ਉਹ ਤਾਂ ਹਿੰਦੂ ਭਾਈਚਾਰੇ ਦੇ ਵਿਦਵਾਨ ਆਪ ਲਿਖ ਰਹੇ ਨੇ ਵੀ ਰਾਮਚੰਦਰ ਭਗਵਾਨ ਨਹੀਂ, ਤੇ ਆ ਬਰੇਸ਼ ਸਿੰਝਲੀਆ ਸਾਡੇ ਹਰਿਆਣਾ ਕਮੇਟੀ ਦੇ ਪ੍ਰਧਾਨ ਤੇ ਹੋਰ ਸਿੱਖਾਂ ਨੂੰ ਕਹਿੰਦਾ ਨਹੀਂ ਪਰਚਾ ਦਰਜ ਕਰਾਵਾਂਗੇ, ਤੁਸੀਂ ਸਾਡੇ ਹਨੂਮਾਨ ਨੂੰ ਨਹੀਂ ਭਗਵਾਨ ਮੰਨਦੇ। ਓਏ ਹਨੂਮਾਨ ਦਾ ਜਿਹੜਾ ਗਾਹਾਂ ਉੱਪਰ ਰਾਮਚੰਦਰ ਬੈਠਾ, ਤੁਹਾਡੇ ਭਰਾ ਤਾਂ ਉਹਨੂੰ ਨਹੀਂ ਮੰਨਦੇ, ਤੁਸੀਂ ਗਾਹ ਕਿੱਧਰ ਤੁਰੇ ਫਿਰਦੇ ਹੋ। ਸੋ ਕੁੱਲ ਮਿਲਾ ਕੇ ਇਹਨਾਂ ਦਾ ਕੰਮ ਔਖਾ ਹੀ ਹੈ। ਹੁਣ ਉਹ ਵਿਰੇਸ਼ ਸਿੰਧਲੀਏ ਦੀਆਂ ਖਬਰਾਂ ਜਿਹੀਆਂ ਨਿੱਤ ਆ ਜਾਂਦੀਆਂ ਨੇ। ਅੱਜ ਪੱਗ ਵਾਲੀ ਫੋਟੋ ਲਾ ਕੇ ਬੜਾ ਉਹ ਲੱਗਿਆ ਹੋਇਆ, ਕਹਿੰਦਾ ਅਸੀਂ ਤਾਂ ਹਿੰਦੂ ਸਿੱਖ ਏਕਤਾ ਕਰਦੇ ਆ, ਤੇ ਉਹੀ ਸਿੱਖ ਸੱਚਾ ਸਿੱਖ ਆ ਜਿਹੜਾ ਰਾਮਚੰਦਰ, ਕ੍ਰਿਸ਼ਨ, ਹਨੂਮਾਨ ਤੇ ਹੋਰ ਲੱਲੜ ਪੱਲੜ ਨੂੰ ਉਵੇਂ ਮੰਨੇ ਜਿਵੇਂ ਬਾਕੀ ਸਿੱਖ ਬਾਕੀ ਹਿੰਦੂ ਮੰਨਦੇ ਆ। ਜਾਣੀ ਕਿ ਕੇਸਾਧਾਰੀ ਹਿੰਦੂ ਬਣੋ ਤਾਂ ਇਹ ਜਿਹੜੇ ਹਿੰਦੂ ਨੇ ਤੁਹਾਡੇ ਤੇ ਖੁਸ਼ ਹੋਣਗੇ। ਮੈਨੂੰ ਫਖਰ ਆ ਸਾਡੀ ਕੌਮ ਤੇ, ਚਾਹੇ ਸਾਡੇ ਤੇ ਲੱਖਾਂ ਨੁਕਸ ਹੋਣ, ਪਰ ਧਰਮ ਦੇ ਮਸਲੇ ਉੱਤੇ ਬਿਲਕੁਲ ਝਿੰਡੇ ਨਾਲ ਆਪਣੀ ਹਜ਼ਾਰਾਂ ਮਸਲਿਆਂ ਤੇ ਅਸਹਿਮਤੀ ਹੋ ਸਕਦੀ, ਪਰ ਜਿਵੇਂ ਉਹਨੇ ਠੋਕ ਕੇ ਜਵਾਬ ਦਿੱਤਾ ਨਾ, ਚੀਕਾਂ ਪਵਾਈਆਂ ਪਈਆਂ, ਲੇਰਾਂ ਪੈ ਰਹੀਆਂ ਨੇ ਬਰੇਸ਼ ਸਿੰਧਲੀਏ ਦੀਆਂ। ਸੋ ਕੁੱਲ ਮਿਲਾ ਕੇ ਜਿਹੜਾ ਸਾਡੇ ਸਤਿਗੁਰਾਂ ਨੇ ਸਾਨੂੰ ਫਰਮਾਇਆ ਹੋਇਆ, ਜੁਗਾ ਜੁਗਾ ਕੇ ਰਾਜੈ ਕੀਨੈ ਗਾਵੈ ਕਰ ਅਵਤਾਰੀ, ਕਿ ਇਹ ਸਾਰੇ ਜਿਹੜੇ ਨੇ ਰਾਜੇ ਹੋਏ ਨੇ, ਐਵੇਂ ਇਹਨਾਂ ਨੂੰ ਰੱਬ ਦੇ ਅਵਤਾਰ ਬਣਾ ਕੇ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ। ਇਹ ਗੁਰੂ ਪਾਤਸ਼ਾਹ ਦਾ ਹੁਕਮ ਹੈ। ਜਦੋਂ ਆਪਾਂ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਹਾਂ, ਉਦੋਂ ਵੀ ਆਪਾਂ ਸਤਿਗੁਰਾਂ ਦਾ ਸੰਦੇਸ਼ ਜਿਹੜਾ ਹੈ ਸਾਰਾ ਉਹ ਆਤਮਸਾਤ ਕਰਦੇ ਆ ਨਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ, ਮਤ ਏਕ ਨਾਮਾ ਨੇ। ਜਦੋਂ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਚੱਲੀਏ ਤਾਂ ਹਿੰਦੂ ਇਜ਼ਮ ਤੋਂ ਖਹਿੜਾ ਛੁੱਟ ਜਾਂਦਾ। ਪਰ ਸਾਡੀ ਕੌਮ ਨੂੰ ਮਾਰ ਲਿਆ ਸਾਡੇ ਅਕਾਲੀ ਲੀਡਰਾਂ ਨੇ, ਨੀਲੀਆਂ ਬੰਨ ਕੇ ਪੱਗਾਂ ਬਾਹਮਣਾ ਦੇ ਮੰਦਰਾਂ 'ਚ ਟੱਲੀਆਂ ਖੜਕਾ, ਹਵਨ ਕਰਾ, RSS ਨੂੰ ਖੁੱਲ੍ਹਾ ਦੇਤੀਆਂ। ਜੋ ਗੰਦ ਬਾਦਲ ਥੋੜਾ ਨੇ ਪਾਇਆ, ਅੱਜ ਉਹਦੀ ਕਰਕੇ ਇਹਨਾਂ ਨੂੰ, ਬਰੇਸ਼ ਸਿੰਧਲੀਏ ਵਰਗਿਆਂ ਨੂੰ ਇਹ ਖੁੱਲ ਪੈ ਰਹੀ ਹੈ। ਇਸ ਕਰਕੇ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਵੀ ਚਾਹੇ ਸਾਡੇ ਵੱਲੋਂ ਮੋਦੀ ਨੂੰ ਭਗਵਾਨ ਬਣਾ ਲਓ ਜੀ, ਬਣਾਈ ਵੀ ਫਿਰਦੇ ਆ। ਇੱਕ ਕੁੜੀ ਆ ਕੋਈ, ਉਹਨੇ ਰੌਲਾ ਪਾਇਆ ਹੋਇਆ, ਕਹਿੰਦੀ ਜੀ ਮੋਦੀ ਵਰਗਾ ਭਗਵਾਨ ਨਹੀਂ ਲੱਭਣਾ। ਗਾਉਂਦੀ ਗਾਂਦੀ ਜੀ ਆ ਵਿੱਚ MP ਕਹਿੰਦੇ ਬਣ ਗਈ, ਪਤਾ ਨਹੀਂ MLA ਬਣੀ ਫਿਰਦੀ ਆ ਉਹ। ਸੋ ਇਸ ਮੁਲਕ ਦੇ ਵਿੱਚ ਚੰਗੇ ਬੰਦੇ ਦੀ, ਸੱਚੇ ਬੰਦੇ ਦੀ ਜ਼ਿੰਦਗੀ ਬੜੀ ਔਖੀ। ਇੱਥੇ ਤਾਂ ਜਾਂ ਤਾਂ
ਢੀਠ ਜਿਹਾ ਹੋਵੇ ਕੋਈ ਤੇ ਜਾਂ ਬੋਲਾ ਹੋਵੇ ਕੋਈ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੁਹਾਡੇ ਲਈ ਪੈਰ ਪੈਰ ਤੇ ਔਖ ਆ। ਖੈਰ, ਹੁਣ ਗੱਲ ਆ ਗਈ ਗੁਲਾਬ ਚੰਦ ਕਟਾਰੀਆ ਦੀ। ਜਿਹੜਾ ਗੁਲਾਬ ਚੰਦ ਕਟਾਰੀਆ ਇਸ ਮੌਕੇ ਗਵਰਨਰ ਆ ਪੰਜਾਬ, ਉਹ ਕੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਿਆ। ਆਲਮਗੀਰ ਗੁਰਦੁਆਰਾ ਸਾਹਿਬ ਲੁਧਿਆਣੇ ਕੋਲ ਆ ਜਿਹੜਾ, ਉੱਥੇ ਮੁਲਾਕਾਤ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਭਾਈ ਤੁਸੀਂ ਆ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਕਾਨੂੰਨ ਬਣਾਈ ਫਿਰਦੇ ਹੋ, ਆਹ ਨੁਕਸ ਨੇ। ਸਾਰੀਆਂ ਗੱਲਾਂ ਦੇ ਬਾਰੇ ਸੁਣ ਕੇ ਉਹ ਕਹਿੰਦਾ ਬਈ ਇਹ ਸਾਰਾ ਕੁਝ ਪਹਿਲਾਂ ਵੀ ਮੇਰੇ ਹੁਣ ਧਿਆਨ ਚ ਆ ਗਿਆ, ਅੱਜ ਵਧੀਆ ਤੁਸੀਂ ਦੱਸਤਾ, ਮੈਂ ਇਸ ਮਸਲੇ ਤੇ ਕੋਈ ਗੱਲ ਜ਼ਰੂਰ ਕਰੂੰ। ਪਹਿਲੇ ਦਿਨ ਤੋਂ ਹੀ ਅਸੀਂ ਇਹ ਦੁਹਾਈ ਦਿੰਦੇ ਆ ਰਹੇ ਹਾਂ ਕਿ ਆਪਦੀ ਦਾੜੀ ਸਿੱਖਾਂ ਨੂੰ ਇਸ ਭਾਰਤੀ ਤੰਤਰ ਦੇ ਹਵਾਲੇ ਕਰਨੀ ਨਹੀਂ ਚਾਹੀਦੀ। ਪਰ ਆਪਣੇ ਬੰਦਿਆਂ ਨੇ ਪਹਿਲਾਂ ਤਾਂ ਆਪ ਹੀ ਅੱਡੀਆਂ ਚੱਕ ਕੇ ਫਾਹਾ ਲਿਆ, ਜਿਹੜਾ 2008 ਚ ਕਾਨੂੰਨ ਬਣਾਇਆ। ਫਿਰ ਆ ਜਿਹੜਾ ਲੰਡੂ ਲਾਣਾ ਇਕੱਠਾ ਹੋ ਕੇ ਪਤਾ ਨਹੀਂ ਕਿਹਨੇ ਉਹਨੂੰ ਪੰਪ ਮਾਰਿਆ, ਚੜ ਗਿਆ ਉੱਤੇ ਉਹਦੇ ਟੈਂਕੀ ਤੇ, ਨਾ ਉਹਨੂੰ ਕੋਈ ਗਾਲ ਕੱਢਣ ਜੋਗਾ, ਨਾ ਉਹਨੂੰ ਕੋਈ ਸਮਝਾਉਣ ਜੋਗਾ। ਮੈਂ ਕਿ ਤੁਹਾਨੂੰ ਦੱਸਾਂ ਜੀ, ਖਾੜਕੂ ਲਹਿਰ ਦੇ ਵਿੱਚ ਵਿਚਰੇ ਬੰਦਿਆਂ ਨੂੰ ਬਹੁਤੇ ਲੋਕ ਮਿਲੇ ਬਿਨਾਂ ਇਹ ਸਮਝ ਲੈਂਦੇ ਆ ਵੀ ਬੜੇ ਕਲੱਕੜ ਜਿਹੇ ਬੰਦੇ ਹੋਣਗੇ ਜਿਹੜੇ ਮੰਨਦੇ ਹੀ ਨਹੀਂ ਕਿਸੇ ਦੀ ਹੋਣੇ। ਪਰ ਜੁਝਾਰੂ ਸਿੰਘਾਂ ਦੇ ਵਿੱਚ ਵਿਵੇਕ ਬਹੁਤ ਸੀ, ਚਰਚਾ ਬੜੀ ਕਰਦੇ ਸੀ, ਜਿੱਥੋਂ ਕੋਈ ਫੈਸਲਾ ਕਰਦੇ ਸੀ ਗੱਲ ਨੂੰ ਦਰੜਨਾ ਰਗੜਨਾ ਪੂਰਾ, ਵੀ ਕੋਈ ਗਲਤ ਕੰਮ ਨਾ ਹੋ ਜਾਵੇ। ਜੇ ਕੋਈ ਗਲਤ ਸਟੈਪ ਚੱਕਿਆ ਜਾਵੇ ਉਹਦੇ ਤੇ ਵੀ ਫਿਰ ਪਿੱਛੇ ਮੁੜਨ ਲੱਗਿਆ ਮਿੰਟ ਨਹੀਂ ਸੀ ਲਾਉਂਦੇ। ਪਰ ਆ ਜਿਹੜੇ ਓਵਰਗਰਾਉਂਡੀਏ ਪੰਥਕ ਨੇ ਨਾ, ਇਹਨਾਂ ਵਿੱਚੋਂ ਕਈ ਬੰਦੇ ਤਾਂ ਏਡੇ ਢੀਠ ਨੇ ਕਿ ਸਾਰੀ ਕੌਮ ਚਾਹੇ ਪਿੱਟ ਕੇ ਮਰ ਜੇ, ਪਰ ਉਹ ਕਹਿੰਦਾ ਹਮ ਟੈਂਕੀ पे ਚੜੇ हैं, ਹਮ तो नहीं उतरेंगे। ਸੋ ਉਸ ਤਰ੍ਹਾਂ ਦੇ ਬੰਦਿਆਂ ਨੇ ਪਿਛਲੇ 15 ਦਿਨ ਤੋਂ ਲਗਾਤਾਰ ਜੌਣਾ ਦੁੱਭਰ ਕੀਤਾ ਪਿਆ, ਸਰਕਾਰ ਦੇ ਨਾਲ ਖੜੇ ਨੇ। ਜਿਵੇਂ 1984 ਚ ਵੀ ਸਰਕਾਰ ਨੂੰ ਸੰਤਾ ਸਿੰਘ ਨਿਹੰਗ ਵਰਗੇ ਮਿਲ ਗਏ ਸੀ ਨਾ, ਹੁਣ ਵੀ ਮਿਲ ਗਏ। ਪਰ ਸਰਕਾਰ ਕਦੇ ਸਹੀ ਗੱਲ ਕਰਦੀ ਹੁੰਦੀ? ਸਰਕਾਰ ਨੇ, ਪੰਜਾਬ ਸਰਕਾਰ ਨੇ ਇਹ ਬਿਲਕੁਲ ਕਾਨੂੰਨ ਜਿਹੜਾ ਬਣਾਇਆ ਹੈ, ਜਿਹਨੇ ਵੀ ਇਹਦਾ ਖਰੜਾ ਬਣਾਇਆ ਉਹਦਾ ਪਤਾ ਕਰਨਾ ਚਾਹੀਦਾ, ਉਹਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣਾ ਚਾਹੀਦਾ ਕਿ ਇਹ ਤੂੰ ਬਣਾਇਆ ਕੀ। ਜਿਹੜੇ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਇਸ ਸਰਕਾਰ ਦਾ ਹਿੱਸਾ, ਅਕਾਲ ਤਖਤ ਸਾਹਿਬ ਤੇ ਸਦਨੇ ਚਾਹੀਦੇ ਕਿ ਤੁਸੀਂ ਕੀਤਾ ਕੀ। ਪਰ ਸਿਆਸਤ ਬੜੀ ਭੈੜੀ ਆ। ਲੋਕ ਕਹਿੰਦੇ ਆ ਜੀ ਇਹ ਤਾਂ ਬਾਦਲਕਿਆਂ ਦੀ ਖੇਡ ਆ, ਬਾਦਲਕੇ ਵਿਰੋਧ ਕਰਵਾ ਰਹੇ। ਭਾਈ ਬਾਦਲਕਿਆਂ ਨੇ ਤਾਂ ਜੋ ਗੰਦ ਪਾਉਣਾ ਪਾਈ ਜਾਣਾ, ਆਪਣਾ ਪੰਥ ਆ। ਜੇ ਸੰਸਥਾਵਾਂ ਤੇ ਅੱਜ ਮਾੜੇ ਬੰਦੇ ਬੈਠੇ ਆ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਇਹ ਨਾ ਦੇਖੀਏ ਕਿ ਅੱਜ ਧਾਮੀ ਬੈਠਾ, ਗੜਗੱਜ ਬੈਠਾ। ਜਿੰਨਾ ਟਾਈਮ ਖਾਲਿਸਤਾਨ ਨਹੀਂ ਬਣ ਜਾਂਦਾ ਜਾਂ ਇੱਥੇ ਹੀ ਕੌਮ ਪ੍ਰਸਤ ਬੰਦੇ ਨਹੀਂ ਆ ਜਾਂਦੇ, ਬਾਦਲਕਿਆਂ ਦੇ ਗੰਦੇ ਮਹਿਕਮੇ ਤੋਂ ਖਹਿੜਾ ਨਹੀਂ ਛੁੱਟ ਜਾਂਦਾ, ਉਹਨਾਂ ਟਾਈਮ ਇਹ ਨਾ ਸੋਚੀਏ ਬਈ ਜੋ ਕੁਝ ਮਰਜ਼ੀ ਕਰੀ ਕਰਾਈ ਜਾਣ ਤੇ ਆਪਾਂ ਫਿਰ ਐਂ ਨਹੀਂ। ਚੇਤੇ ਕਰੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, 24 ਸਤੰਬਰ ਦੀ 2015 ਦੀ ਇਹ ਗੱਲ। ਉਸ ਦਿਨ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਵਾਲਾ, ਉਹਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਰੋਪੜ ਕੋਲੇ ਮਨਾਇਆ ਗਿਆ। ਭਾਈ ਬਲਵਿੰਦਰ ਸਿੰਘ ਜਟਾਣੇ ਦਾ ਸਾਥੀ, ਉੱਥੇ ਬਹੁਤ ਸਾਰੇ ਉਸ ਪਰਿਵਾਰ ਨਾਲ ਮੇਰਾ ਨਿੱਜੀ, ਉਹਦਾ ਭਰਾ ਬੜਾ ਵਧੀਆ ਬੰਦਾ, ਇੱਕ ਤਾਂ ਮਾਰਦਾ ਸੀ ਵਿਚਾਰਾ ਉਹਦਾ ਚੰਨੇ ਦਾ ਭਰਾ। ਚੰਨਾ ਵੈਸੇ ਹੀ ਸੋਹਣਾ ਬਹੁਤ ਸੀ, ਪਿਆਰਾ ਸੱਜਣ ਸੀ। ਇੱਥੋਂ ਭਾਈ ਕੰਵਰਪਾਲ ਸਿੰਘ ਤੇ ਭਾਈ ਹਰਪਾਲ ਸਿੰਘ ਚੀਮਾ ਉੱਥੇ ਗਏ ਹੋਏ ਤੇ ਮੈਂ ਇੱਥੇ ਕੋਈ ਕੰਮ ਸੀ ਨਹੀਂ ਜਾ ਸਕਿਆ ਅੰਮ੍ਰਿਤਸਰ। ਸ਼ਾਮ ਨੂੰ 4-5 ਵਜੇ ਇਹ ਸੋਸ਼ਲ ਮੀਡੀਆ ਰਾਹੀਂ ਅਕਾਲ ਤਖਤ ਸਾਹਿਬ ਦਾ ਲੈਟਰ ਪੈਡ ਘੁੰਮਣ ਲੱਗ ਗਿਆ
ਕਿ ਜੀ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਜਾ ਰਹੀ। ਅੱਜ ਸਿੰਘ ਸਾਹਿਬ ਦੀ ਮੀਟਿੰਗ ਹੋਈ ਆ ਤੇ ਆਹ ਹੋ ਗਿਆ। ਮੈਂ ਉਹ WhatsApp ਤੇ ਭੇਜ ਕੇ ਨਾਲ ਹੀ ਫੋਨ ਲਾ ਲਿਆ ਭਾਜੀ ਹੁਣਾਂ, ਕਹਿੰਦੇ ਬੜਾ ਮਾੜਾ ਹੋਇਆ। ਮੈਂ ਕਿਹਾ ਵੀ ਆਪਾਂ ਨੂੰ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ। ਚਰਚਾ ਚੱਲ ਪਈ। ਅਸੀਂ ਕਈ ਪੰਥਕ ਖਾਲਿਸਤਾਨੀ ਸਭਾ ਵਿੱਚ ਵਿਚਰਦੇ ਲੋਕਾਂ ਨਾਲ ਗੱਲ ਕੀਤੀ। ਦੋ ਗੱਲਾਂ ਚੱਲਦੀਆਂ ਸੀ। ਇੱਕ ਤਾਂ ਇਹ ਕਿ ਪਿੱਛੇ ਨਹੀਂ ਹਟਣਾ, ਇਹ ਕਹਿ ਕੇ ਕਿ ਜੀ ਬਾਦਲਕਿਆਂ ਦਾ ਕਬਜ਼ਾ ਤੇ ਉੱਥੇ ਐ ਹੋ ਸਕਦਾ, ਉਹ ਹੋ ਸਕਦਾ, ਡਾਂਗ ਮਾਰਨਗੇ ਟਾਸਕ ਫੋਰਸ, ਲੜਾਈ ਹੋ ਜੂ ਅਕਾਲ ਤਖਤ। ਇਹ ਗੱਲਾਂ ਸੋਚ ਕੇ ਘਰੇ ਨਹੀਂ ਪੈਣਾ। ਦੂਜਾ ਗੱਲ ਇਹ ਕਿ ਸੰਸਥਾਵਾਂ ਦਾ ਇਹ ਨਹੀਂ ਕਦਰ ਕਰਦੇ ਜਥੇਦਾਰ ਦੀ, ਨਾ ਕਰਨ ਬਾਦਲ। ਇਹ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਆ। ਆਪਾਂ ਨਹੀਂ ਕੋਈ ਇਹੋ ਜਿਹੀ ਹਰਕਤ ਕਰਦੇ। ਜਦੋਂ ਅਸੀਂ ਸ਼ਾਮ ਨੂੰ ਇਹ ਸੱਦਾ ਦਿੱਤਾ ਕਿ ਆਪਾਂ ਭਾਈ ਅਕਾਲ ਤਖਤ ਸਾਹਿਬ ਇਕੱਠੇ ਹੋਣਾ, ਤੇ ਨਾਲ ਇਹ ਗੱਲ ਚੱਲਦੀ ਰਹੀ। ਅਗਲੇ ਦਿਨ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ, ਤੇ ਜਦੋਂ ਉੱਥੇ ਉਹ ਹੁਕਮਨਾਮੇ ਦਾ ਉੱਪਰਲਾ ਹਿੱਸਾ ਜਿਹਦੇ ਉੱਤੇ ਅਕਾਲ ਤਖਤ ਸਾਹਿਬ ਲਿਖਿਆ ਹੋਇਆ ਸੀ ਲੈਟਰ ਪੈਡ ਦੇ, ਉਹ ਪਹਿਲੋਂ ਸਤਿਕਾਰ ਨਾਲ ਅਲੱਗ ਕੀਤਾ, ਉਹਨੂੰ ਮੱਥੇ ਨਾਲ ਲਾਇਆ ਧਾਮੀ ਸਾਹਿਬ ਨੇ, ਪ੍ਰਧਾਨ ਸੀ ਦਲ ਖਾਲਸਾ। ਉਹਨੂੰ ਅਕਾਲ ਤਖਤ ਸਾਹਿਬ ਵਾਲੇ ਹਿੱਸੇ ਨੂੰ ਵੱਖਰਾ ਕਰ ਲਿਆ, ਬਾਕੀ ਦੇ ਹਿੱਸੇ ਤੇ ਗੁੱਸਾ ਕੱਢਿਆ ਤੇ ਦੱਸਿਆ ਕਿ ਇਹ ਨਾ ਮਨਜ਼ੂਰ ਹੈ। ਤੇ ਲੜਾਈ ਲੜੀ। ਪਹਿਲੇ ਦਿਨ ਸ਼ੁਰੂ ਵਿੱਚ ਅਸੀਂ ਜੇ 5 ਸੀ, 2 ਘੰਟਿਆਂ 'ਚ 500 ਹੋਏ ਹੋਵਾਂਗੇ। ਤੀਜੇ ਦਿਨ ਤੱਕ 5000। ਆਖਰ ਪੂਰੀ ਦੀ ਪੂਰੀ ਕੌਮ ਨੂੰ ਗੱਲ ਸਮਝ ਲੱਗ ਗਈ। ਤੇ ਅੱਜ ਸਰਸੇ ਵਾਲੇ ਦਾ ਉਹ ਫੈਸਲਾ ਇਹਨਾਂ ਨੂੰ ਮਹੀਨੇ ਦੇ ਅੰਦਰ ਅੰਦਰ ਵਾਪਸ ਲੈਣਾ ਪਿਆ। ਅੱਜ ਤੱਕ ਗੁਰਬਚਨ ਸਿੰਘ ਇੱਥੇ ਜਦੋਂ ਕਿਸੇ ਪ੍ਰੋਗਰਾਮ ਤੇ ਦੇਖ ਪਵੇ ਨਾ, ਚੱਡਿਆਂ 'ਚ ਪੂਛ ਲੈ ਕੇ ਭੱਜ ਲੈਂਦਾ ਵੀ ਪਤਾ ਨਹੀਂ ਮੇਰੇ ਨਾਲ ਕੀ ਕਰੂ ਕੌਣ। ਅੱਜ ਤੱਕ ਸਿਕਿਉਰਿਟੀ 'ਚ ਆ। ਇਹ ਆ ਪੰਥ ਦਾ ਜਜ਼ਬਾ। ਹੁਣ ਜੇਕਰ ਗੜਗੱਜ ਹੋਣੀ, ਧਾਮੀ ਹੋਣੀ ਉੱਥੇ ਬੈਠੇ ਆ, ਘੇਰੋ ਉਹਨਾਂ ਨੂੰ, ਪੁੱਛੋ ਉਹਨਾਂ ਨੂੰ। ਅੱਜ ਜਿੱਦਣ ਮੀਟਿੰਗ ਸੀ ਉਦੋਂ ਫੇਰ ਮੈਨੂੰ ਕਹਿੰਦੇ ਤੂੰ ਕਹਿੰਦੇ ਤੱਤਾ ਬੋਲਦਾ, ਤੂੰ ਰਹਿਣ ਦੇ। ਕੌਰਪਾਲ ਸਿੰਘ ਗਏ ਉੱਥੇ, ਕੀਤੀ ਗੱਲ ਕਿ ਧਾਮੀ ਸਾਹਿਬ ਪਹਿਲਾਂ ਤਾਂ ਤੁਸੀਂ ਦੱਸੋ, ਅੱਜ ਮੀਟਿੰਗ ਸੱਦੀ ਬੈਠੇ ਹੋ ਅਕਾਲ ਤਖਤ ਤੇ, ਤੁਸੀਂ ਤਾਂ ਪਹਿਲੇ ਦਿਨ ਹੀ ਵੈਲਕਮ ਕਰਤਾ ਸੀ ਇਹਨੂੰ। ਖੈਰ, ਪੰਥਕ ਫਰਜ਼ ਨਿਭਾਉਣ ਤੋਂ ਭੱਜੋ ਨਾ। ਜਿੱਥੇ ਜਿਹੜਾ ਗਲਤ ਆ ਉਹਨੂੰ ਕਹੋ। ਆ ਪਰਮਜੀਤ ਸਿੰਘ ਗਾਜੀ ਹੋਣੀ, ਕਈ ਜਿਹੜੇ ਢੀਠ ਜਿਹੇ ਕਿਸਮ ਦੇ ਲੋਕ ਆ, ਉਹਨਾਂ ਨੂੰ ਲੱਗਦਾ ਇਹਨਾਂ ਨੂੰ ਤਾਂ ਅਕਲ ਹੀ ਨਹੀਂ, ਤਾਂ ਉਹੀ ਤੁਰੇ ਫਿਰਦੇ ਆ। ਮਨਧੀਰ ਸਿੰਘ ਗਾਜੀ ਸੇਵਕ ਹੋਣੀ, ਇਹ ਤਾਂ ਉਹੀ। ਪਰ ਨੌਜਵਾਨਾਂ ਨੇ ਕੱਢ ਕੇ ਰੱਖਤਾ ਸਾਰਾ ਸੱਚ ਕਿ ਅਸੀਂ ਤਾਂ 2007-8 ਚ ਕਹਿੰਦੇ ਸੀ ਇਹ ਕਾਨੂੰਨ ਨਾ ਬਣਵਾਓ। ਵਿਧਾਨਤੀ ਸਾਹਿਬ, ਇਹ ਜਥੇਦਾਰੋ ਤੁਸੀਂ ਇਹਨਾਂ ਨੂੰ ਰੋਕੋ। ਅੱਜ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਵੀ ਨਹੀਂ ਖੁੱਲ ਰਹੀਆਂ। ਸਾਡੀ ਕੌਮ ਕੋਲ ਕਿਸੇ ਕਿਸਮ ਦਾ ਘਾਟਾ ਨਹੀਂ, ਅੱਜ ਵੀ ਨਹੀਂ ਹੈ। ਪੰਥਕ ਜਜ਼ਬੇ ਦਾ ਘਾਟਾ ਨਹੀਂ ਹੈ। ਸੰਸਥਾਵਾਂ ਦੇ ਉੱਤੇ ਭਾਰਤ ਸਰਕਾਰ ਦੇ ਦੱਲੇ ਬੈਠੇ ਨੇ। ਸੰਸਥਾਵਾਂ ਉੱਤੇ ਬਾਦਲਕਿਆਂ ਦਾ ਕਬਜ਼ਾ। ਉਹ ਬਾਦਲ ਦਲ ਜਿਹੜਾ ਵੋਟਾਂ ਲਈ, ਆਪਦੀ ਸਿਆਸਤ ਲਈ ਪੂਰੀ ਕੌਮ ਦੀ ਹੇਠੀ ਕਰਵਾ ਰਿਹਾ, ਉਹਦੇ ਨਾਲ ਲੜਨਾ ਕਿਵੇਂ ਆ, ਉਹ ਸਾਡੀ ਇੱਕ ਵੱਖਰੀ ਖੇਡ ਹੋਣੀ ਚਾਹੀਦੀ ਆ। ਪਰ ਪੰਥਕ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ। ਚੰਗਾ ਲੱਗ ਰਿਹਾ ਦਿਨੋਂ ਦਿਨ ਲੋਕ ਜਿਹੜੇ ਆ ਉਹ ਗੱਲ ਸਮਝ ਰਹੇ ਨੇ ਕਿ ਇਸ ਕਾਨੂੰਨ। ਆ ਜਲੰਧਰ ਮੁੰਡਾ ਚੱਕ ਲਿਆ ਪਰਸੋਂ, ਜਿਹੜਾ ਉਹ ਜਿਹਨੇ ਦੱਸਿਆ ਸੀਗਾ ਵਿਚਾਰੇ ਨੇ ਕਿ ਇੱਥੇ ਗੁਟਕੇ ਦੀ ਬੇਅਦਬੀ ਹੋਈ ਆ, ਉਹ ਚੱਕ ਕੇ ਲੈ ਗਏ, ਕਹਿੰਦੇ ਜੀ ਨਵੇਂ ਕਾਨੂੰਨ ਤਹਿਤ ਏਦਾਂ ਹੀ ਚੱਲਦਾ। ਖੈਰ, ਹੁਣ ਆ ਜਾਂਦੀ ਆ ਜੀ ਗੱਲ ਬਈ ਕਾਕਰੋਚ ਪਾਰਟੀ ਵਾਲੀ। ਪਿਛਲੇ ਦਿਨੀ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਨੇ ਕਿਸੇ ਸੰਦਰਭ ਵਿੱਚ ਇਹ ਗੱਲ ਕਹਿਤੀ ਕਿ ਜਿਹੜਾ ਨੌਜਵਾਨ ਵਰਗ ਆ ਇਹ ਵਿਹਲੇ ਰਹਿੰਦੇ ਨੇ, ਕੰਮ ਕੋਈ ਹੈ ਨਹੀਂ, ਪੜ੍ਹਾਈਆਂ ਕਰੀਆਂ ਹੋਈਆਂ, ਕਾਕਰੋਚ ਨੇ, ਗੰਦਾ ਮਾੜਾ ਚੰਗਾ ਬੋਲਿਆ। ਬਾਅਦ ਵਿੱਚ ਉਹਨੇ ਕਿਹਾ ਵੀ ਮੈਂ ਐ ਨਹੀਂ ਸੀ ਕਿਹਾ, ਮੈਂ ਤਾਂ ਮੇਰਾ ਭਾਵਾ ਸੀ। ਪਰ ਇੱਕਦਮ ਇਸ ਗੱਲ ਨੂੰ ਭਾਰਤ ਦੇ ਨੌਜਵਾਨ ਵਰਗ ਨੇ ਫੜ ਲਿਆ ਤੇ ਇੱਕ ਉਹਨਾਂ ਨੇ ਕਾਕਰੋਚ ਕਿਹਾ ਸੀ, ਤੇ ਕਾਕਰੋਚ ਜਨਤਾ ਪਾਰਟੀ ਦਾ ਬਣਾ ਲਿਆ ਪੇਜ ਐਕਸ ਉੱਤੇ, ਟਵਿੱਟਰ ਤੇ ਮਿੰਟਾਂ ਦੇ ਵਿੱਚ ਹੀ ਬੱਲੇ ਬੱਲੇ ਹੋ ਗਈ ਬਈ 1 ਕਰੋੜ ਫਾਲੋਅਰ ਕਹਿੰਦੇ ਉਹਦੇ ਬਣ। ਹੁਣ ਜਿਹੜੀਆਂ ਗੱਲਾਂ ਇਹ ਜਿਹੜਾ ਨੌਜਵਾਨ ਵਰਗ ਕਰ ਰਿਹਾ, ਉਹ ਸਿੱਧੀਆਂ ਬੀਜੇਪੀ ਦੇ ਉੱਤੇ ਹਿੱਟ ਕਰਦੀਆਂ। ਉਹਨਾਂ ਨੇ ਕਿਹਾ ਵੀ ਰਿਟਾਇਰਮੈਂਟ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਦੀ ਰਾਜ ਸਭਾ ਦੇ ਵਿੱਚ ਨੋ ਐਂਟਰੀ।
ਬੀਜੇਪੀ ਨੇ ਇੱਕ ਚੀਫ ਜਸਟਿਸ ਆਫ ਇੰਡੀਆ ਨੂੰ ਪਹਿਲਾਂ ਤਾਂ ਸੀਟ ਤੇ ਬਿਠਾ ਕੇ ਪੂਰੇ ਆਪਦੇ ਹਿਸਾਬ ਨਾਲ ਫੈਸਲੇ ਕਰਵਾਏ। ਹੁਣ ਤਾਂ ਸਾਰੇ ਭਾਰਤ ਦੇ ਜੱਜਾਂ ਨੂੰ ਬੁਖਾਰ ਚੜਿਆ ਹੋਇਆ ਬਈ ਚਾਹੇ ਅੰਨਾ ਚਾਹੇ ਗੋਲਾ ਚਾਹੇ ਗੰਜਾ ਧੱਕੀ ਚਲੋ, ਬਸ ਆਪਾਂ ਇਹ ਖਿਆਲ ਰੱਖਣਾ ਵੀ ਬਾਅਦ ਚ ਆਪਾਂ ਨੂੰ ਬੀਜੇਪੀ ਨੇ ਸਾਂਭਣਾ। ਸੋ ਉਹ ਬਣ ਗਿਆ ਰਾਜ ਸਭਾ ਦਾ ਮੈਂਬਰ। ਹੁਣ ਇਹ ਜਿਹੜੇ ਜੈਨਜੀ ਆ, ਨਵਾਂ ਯੂਥ, ਇਹਨਾਂ ਨੇ ਇਹ ਗੱਲ ਫੜ ਲਈ, ਮਜ਼ਾਕ ਉਡਾ ਰਹੇ ਨੇ, ਵਿਅੰਗ ਕਰ ਰਹੇ। MP MLA ਦੇ ਉੱਤੇ ਦਲ ਬਦਲੀ ਕਰਨ ਮਗਰੋਂ ਚੋਣ ਲੜਨ ਤੇ 20 ਸਾਲ ਦੀ ਰੋਕ ਜੇ ਕੋਈ ਦਲ ਬਦਲੀ ਕਰੇ, ਕਿਉਂਕਿ ਦਲ ਬਦਲੀਆਂ ਆਮ ਹੋ ਰਹੀਆਂ ਨੇ। ਤੀਜਾ ਹੈਗਾ ਵੱਡੇ ਵਪਾਰੀਆਂ ਨਾਲ ਜੁੜੇ ਚੈਨਲਾਂ ਦੇ ਲਾਇਸੈਂਸ ਰੱਦ ਕਰਾਂਗੇ। ਭਾਰਤ ਦਾ ਸਾਰਾ ਮੀਡੀਆ, ਅੰਬਾਨੀ ਅਡਾਨੀ ਉਹਨਾਂ ਦਾ ਗੋਦੀ ਮੀਡੀਆ, ਜਿਨ੍ਹਾਂ ਨੂੰ ਆ ਹੁਣ ਜਲੂਸ ਹੀ ਨਿਕਲ ਰਿਹਾ ਸਾਰੇ ਦੁਨੀਆ 'ਚ। ਆ ਜਿਹੜਾ ਚੱਲਦਾ ਹੈਗਾ ਰੌਲਾ, ਨਾਰਵੇ ਵਾਲੀ ਉਸ ਕੁੜੀ ਪੱਤਰਕਾਰ ਨੇ ਸਵਾਲ ਪੁੱਛ ਲਿਆ ਤੇ ਮੋਦੀ ਤਾਂ ਮੋਦੀ ਜਿਹੜਾ ਇਹਨਾਂ ਦਾ ਬਾਅਦ 'ਚ ਉਹ ਲੰਡੂ ਜਿਹਾ ਬਿਠਾਇਆ ਹੋਇਆ ਸੀ ਉੱਥੇ, ਉਹਨੂੰ ਵੀ ਨਹੀਂ ਗੱਲ ਆਈ। ਕੁੱਲ ਮਿਲਾ ਕੇ ਸਾਰੀ ਦੁਨੀਆ ਦੇ ਵਿੱਚ ਜਦੋਂ ਹੈਲਦੀ ਮੀਡੀਆ, ਜਿਹਨੂੰ ਆਪਾਂ ਕਹਿੰਦੇ ਆ ਆਜ਼ਾਦ ਮੀਡੀਆ, ਹੈ ਹੀ ਨਹੀਂ, ਤੇ ਜਿਹੜਾ ਇਹ ਗੋਦੀ ਮੀਡੀਆ, ਇਹ ਫਿਰ ਇਹ ਜਿਹੇ ਦੇ ਲਾਇਸੈਂਸ ਰੱਦ ਕਰਾਂਗੇ ਇਹ ਕਿਹਾ। ਔਰਤਾਂ ਲਈ 50% ਰਿਜ਼ਰਵੇਸ਼ਨ, ਇਹ ਤਾਂ ਦੋਨੇ ਪਾਰਟੀਆਂ ਝੂਠ ਝਾੜ ਬੋਲੀ ਜਾਂਦੀਆਂ, ਅਸੀਂ 33% ਦੇਵਾਂਗੇ, ਫਲਾਨਾ ਕਰਾਂਗੇ। ਅਸਲ ਵੋਟਰ ਦਾ ਨਾਂ ਕੱਟੇ ਜਾਣ ਤੇ ਚੋਣ ਕਮਿਸ਼ਨ ਤੇ UAPA ਲਾਵਾਂਗੇ। ਹਾਲਾਂਕਿ ਇਹ ਗੱਲਾਂ ਇੱਕ ਮਜ਼ਾਕ ਦੇ ਰੂਪ 'ਚ ਕਾਕਰੋਚ ਜਨਤਾ ਪਾਰਟੀ ਬਣਾ ਕੇ ਉਹਨਾਂ ਨੇ ਕੀਤੀਆਂ, ਪਰ ਭਾਰਤੀ ਡੀਪ ਸਟੇਟ ਦਾ ਇੰਜਰ ਪਿੰਜਰ ਹਿੱਲ ਗਿਆ ਵੀ ਇੰਨੇ ਲੋਕ ਦੁਖੀ ਆ ਸਾਤੋਂ, ਕਿਉਂਕਿ ਪਿਛਲੇ ਦਿਨੀ ਨੀਟ ਦਾ ਪਰਚਾ, ਲੋਕ ਖੁਦਕੁਸ਼ੀਆਂ ਕਰੀ ਜਾਂਦੇ ਆ। ਇਹ ਇਹਨਾਂ ਨੇ ਐਜੂਕੇਸ਼ਨ ਮਿਨਿਸਟਰ ਆ ਜਿਹੜਾ, ਉਹਨੂੰ ਵੀ ਨਹੀਂ ਘਰ ਨੂੰ ਤੋਰਿਆ ਵੀ ਜਦੋਂ ਤੂੰ ਸਾਂਭ ਹੀ ਨਹੀਂ ਸਕਦਾ ਐਡਾ ਮਹਿਕਮਾ। ਹਰ ਮਹੀਨੇ ਹਰ ਰੋਜ਼ ਭਾਰਤ ਦੇ ਨੌਜਵਾਨ ਆ ਜਿਹੜੇ, ਉਹਨਾਂ ਨੂੰ ਵਿਚਾਰਿਆਂ ਨੂੰ ਐਡੀਆਂ ਪੜ੍ਹਾਈਆਂ ਕਰਕੇ 84 ਦੀ ਪੋਸਟ ਨਿਕਲਦੀ ਆ, LLB ਪਾਸ, BA MA ਪਾਸ, ਵੱਡੀਆਂ ਨੌਕਰੀਆਂ ਪੜ੍ਹਾਈਆਂ ਕਰੀ ਫਿਰਦੇ ਆ ਵਿਚਾਰੇ, ਡਿਗਰੀਆਂ ਲਈ ਫਿਰਦੇ, ਕੰਮ ਹੈ ਨਹੀਂ। ਕੁੱਲ ਮਿਲਾ ਕੇ ਭਾਰਤ ਵਿੱਚ ਕਰੋੜਾਂ ਲੋਕ ਜਿਹੜੇ ਨੇ ਉਹ ਵਿਹਲੇ ਨੇ। ਪਰ ਇਹ ਸਾਰੇ ਜਿਹੜੇ ਵਿਹਲੇ ਲੋਕ ਨੇ, ਇਹ ਚਲੋ ਇਹਨਾਂ ਨੂੰ ਸਾਰਿਆਂ ਨੂੰ ਆ ਮਿਲ ਗਿਆ ਹੈਗਾ ਮੋਬਾਈਲ, ਇਹਦੇ ਤੇ ਲੱਗੇ ਲੁੱਗੇ ਰਹਿੰਦੇ ਸੀ। ਹੁਣ ਚੀਫ ਜਸਟਿਸ ਆਫ ਇੰਡੀਆ ਨੇ ਬੈਠਿਆਂ ਦੇ ਇਹਨਾਂ ਦੇ ਉਂਗਲ ਦੇਤੀ। ਹੁਣ ਪਿਆ ਖਲਾਰਾ, ਤੇ ਚੀਫ ਜਸਟਿਸ ਆਫ ਇੰਡੀਆ ਤੋਂ ਬਾਅਦ ਪੂਰੇ ਸਿਸਟਮ ਨੂੰ, ਜਿਵੇਂ ਇਹਨਾਂ ਨੌਜਵਾਨਾਂ ਨੇ ਉਹਦੀਆਂ ਚੂਲਾਂ ਹਲਾਈਆਂ, ਜੜਾਂ ਪੱਟੀਆਂ ਨੇ, ਇਸ ਮੌਕੇ ਡਰ ਪਿਆ ਹੋਇਆ ਵੀ ਕਿਤੇ ਕੋਈ ਵੱਡਾ ਭੜਾਕਾ ਨਾ ਪੈ ਜੇ। ਕਈ ਮੁਲਕਾਂ ਦੇ ਵਿੱਚ ਇਸੇ ਤਰੀਕੇ ਦੇ ਸੋਸ਼ਲ ਮੀਡੀਆ ਦੇ ਉਭਾਰ ਨੇ ਤਖਤੇ ਪਲਟਾ। ਤੇ ਹੈਰਾਨੀ ਦੀ ਗੱਲ ਇਹ ਆ ਵੀ ਕਰੋੜਾਂ ਦੀ ਗਿਣਤੀ ਵਿੱਚ ਨੌਜਵਾਨ ਸਾਰੇ ਭਾਰਤ ਵਿੱਚੋਂ ਆਪਦੀ ਪ੍ਰਤੀਕਿਰਿਆ ਇਸ ਮਸਲੇ ਤੇ ਦੇ ਰਹੇ ਨੇ। ਮੈਂ ਵੀ ਕਹਿੰਦਾ ਕਾਕਰੋਚ ਪਾਰਟੀ ਜੁਆਇਨ ਕਰ ਲਈ, ਮੈਂ ਵੀ ਕਾਕਰੋਚ ਪਾਰਟੀ ਦਾ ਪ੍ਰਧਾਨ ਆ। ਤੇ ਜਿਹੜੇ ਬਿਊਰੋਕ੍ਰੇਸੀ ਜਾਂ ਮੁਲਕ ਦੀ ਅਫਸਰਸ਼ਾਹੀ ਜਾਂ ਜਿਹੜੇ ਪੁਲਿਸ ਮਹਿਕਮਾ, ਖਾਕੀ ਵਰਦੀ, CID, ਉਹ ਪਿਛਲੇ 2 ਦਿਨ ਤੋਂ ਪੱਬਾਂ ਭਾਰ ਹੋਏ ਪਏ। ਆਖਰ ਅੱਜ ਹਾਲੇ ਕੱਢਿਆ ਦੁਪਹਿਰਿਓਂ ਜਿਉਂ ਵੀ ਇਹਨਾਂ ਦਾ ਜਿਹੜਾ ਟਵਿੱਟਰ ਵਾਲਾ ਪੇਜ ਆ, ਇੰਸਟਾਗ੍ਰਾਮ ਵਾਲਾ ਪੇਜ ਆ, ਖਤਮ ਕਰੋ। ਐਵੇਂ ਉੱਥੇ ਗੰਦ ਪਾਉਣ ਲੱਗੇ ਹੋਏ ਆ ਮੁੰਡੇ। ਲਓ ਜੀ, ਉਹਨਾਂ ਨੇ ਨਵਾਂ ਪੇਜ ਬਣਾ ਲਿਆ। ਨਵਾਂ ਪੇਜ ਬਣਾ ਕੇ ਫੇਰ ਕਹਿੰਦੇ ਕਾਕਰੋਚ ਨੈਵਰ ਡਾਈ। ਕਾਕਰੋਚ ਬਾਰੇ ਕਿਹਾ ਜਾਂਦਾ ਵੀ ਕਾਕਰੋਚ ਕਦੇ ਵੀ ਮਰਦਾ ਨਹੀਂ, ਤੇ ਕਾਕਰੋਚ ਜਦੋਂ ਮਰਦਾ ਹੀ ਨਹੀਂ, ਫਿਰ ਉਹ ਕਹਿੰਦੇ ਅਸੀਂ ਨਵਾਂ ਫਿਰ ਕਾਕਰੋਚ ਹੋਰ ਲਿਆਂਦਾ ਜੀ, ਹੁਣ ਕਰੋ ਕੀ ਕਰਨਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਾਕਰੋਚ ਇਜ਼ ਬੈਕ ਕਹਿ ਕੇ ਉਹ X ਤੇ ਫੇਰ ਆ ਗਏ ਨੇ, ਤਾਂ ਫੇਰ ਭਾਰਤ ਵਿੱਚ ਇਸ ਟਾਈਮ ਜੈਨਜੀ ਦਾ ਜਿਹੜਾ ਇਹ ਵੱਧ ਰਿਹਾ ਅਸਰ ਆ ਸੋਸ਼ਲ ਮੀਡੀਆ ਰਾਹੀਂ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਾਊ ਇਹ ਤਾਂ ਅਲੱਗ ਕਹਾਣੀ ਹੈ। ਪਰ ਮੈਂ ਆਪਣੇ ਨੌਜਵਾਨ ਪੰਜਾਬੀ ਭਾਈਚਾਰੇ ਨੂੰ ਖਾਸ ਤੌਰ ਤੇ ਕਹਿਣਾ, ਆਪਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਮੱਕੜ ਬਣਾਏ ਸੀ ਆਪਣੇ ਇੱਥੇ ਬਥੇਰੇ। ਭਮੱਕੜ ਕਹਿੰਦੇ ਅਸੀਂ ਤਾਂ ਭਮੱਕੜ ਆ, ਭਮੱਕੜ। ਇੱਕ ਬਠਿੰਡੇ ਵੱਲ ਦਾ ਆਪਦੇ ਪਿੰਡੇ ਤੇ 35-40 ਝਾੜੂ ਬੰਨੀ ਫਿਰੇ, ਕਲਹਿਰੀ ਮੋਰ ਬਣਿਆ ਫਿਰੇ, ਲੋਕ ਉਹਦਾ ਮਖੌਲ ਉਡਾਉਣ। ਮੈਂ ਹੈਰਾਨ ਆ ਵੀ ਉਹਦੀ ਘਰ ਵਾਲੀ
ਉਹਦੇ ਮਾਪੇ, ਉਹਦੇ ਗਲੀ ਗਵਾਂਢ ਦੇ, ਕੋਈ ਉਹਦਾ ਭਾਣਜਾ, ਕੋਈ ਹੋਰ, ਕਿਸੇ ਨੇ ਨਹੀਂ ਕਿਹਾ ਉਹਨੂੰ ਵੀ ਤੂੰ ਕੀ ਜਲੂਸ ਕੱਢੀ ਜਾਂਦਾ। ਬੱਬਰ ਸ਼ੇਰਾਂ ਦੀ ਕੌਮ ਆ, ਬਣਿਆ ਤੂੰ ਕੀ ਜਨੌਰ ਫਿਰਦੇ ਆ। ਹੁਣ ਜੇ ਕਿਸੇ ਮਨੁੱਖ ਦੀ ਧੀ, ਖਾਸ ਤੌਰ ਤੇ ਧੀਆਂ ਨੂੰ ਬਹੁਤ ਹੁੰਦਾ ਵੀ ਮੇਰੇ ਪਿਓ ਦੀ ਸ਼ਾਨ ਵਧੇ, ਮੇਰੇ ਪਿਓ ਦੀ ਸ਼ਾਨ ਬਣੇ, ਤੇ ਉਸ ਧੀ ਨੂੰ ਕਿੰਨਾ ਬੁਰਾ ਲੱਗੂ ਜਦੋਂ ਉਹਨੂੰ ਸਕੂਲ ਕਾਲਜ ਵਿੱਚ ਜਾਂ ਕੱਲ ਨੂੰ ਵਿਆਹ ਹੋਣਾ, ਜਦੋਂ ਉਦੋਂ ਸਹੁਰਿਆਂ 'ਚ ਕੋਈ ਮਜ਼ਾਕ ਨਾ ਕਹਿ ਦੇਵੇ ਵੀ ਤੇਰਾ ਪਿਓ ਤਾਂ ਕਿੱਥੇ ਕਿੱਥੇ ਝਾੜੂ ਉਡਾਈ ਫਿਰਦਾ ਸੀ। ਸੋ ਉਹੋ ਜਿਹੇ ਕਈ ਬੇਅਕਲਿਆਂ ਨੇ ਪੰਜਾਬ 'ਚ ਗੰਦ ਪਾਇਆ, ਭਮੱਕੜ ਬਣ ਕੇ ਅੱਜ ਪਿੱਟਦੇ ਆ ਕਿ ਸਾਡਾ ਤਾਂ ਜਲੂਸ ਕੱਢਤਾ ਜੀ ਇਸ ਪਾਰਟੀ ਨੇ। ਸੋ ਭਮੱਕੜ ਬਣ ਕੇ ਜਿਨ੍ਹਾਂ ਲੋਕਾਂ ਨੇ ਧੂੰਆਂ ਬਣਾ ਲਿਆ, ਉਹੀ ਐਲਾਨ ਕਰ ਦਿਓ ਭਾਈ ਵੀ ਕਾਕਰੋਚ ਨਾ ਬਣੋ। ਉਹ ਤੁਹਾਨੂੰ ਗੁਰੂ ਪਾਤਸ਼ਾਹ ਨੇ ਸ਼ੇਰ ਬਣਾਇਆ, ਸ਼ੇਰ, ਤੇ ਸ਼ੇਰਾਂ ਵਾਲਾ ਕੰਮ ਕਰੋ। ਐਵੇਂ ਤੁਸੀਂ ਇੱਥੇ ਕਾਕਰੋਚ ਬਣਨਾ ਤੇ ਫਲਾਨਾ ਬਣਨਾ, ਉਹ ਭਾਰਤੀਆਂ ਨੂੰ ਗੱਲਾਂ ਫੱਬਦੀਆਂ। ਪੰਜਾਬੀਆਂ ਦਾ ਜਾਂ ਸਿੱਖਾਂ ਦਾ ਹਿਸਾਬ ਕਿਤਾਬ ਵੱਖਰਾ ਹੁੰਦਾ। ਸੋ ਜਿਹੜਾ ਆਪਣਾ ਸਾਰਾ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਨਾਲ, ਪੰਥ ਨਾਲ ਵਾਪਰਿਆ, ਬਾਕੀ ਸਾਰਾ ਭਾਰਤ ਉਸ ਮੌਕੇ ਤਾੜੀਆਂ ਮਾਰਦਾ ਸੀ। ਆ ਜਿਹੜੇ ਅੱਜ ਕਾਕਰੋਚ ਬਣ ਕੇ ਦਰਸਾ ਰਹੇ ਨੇ ਨਾ ਕਿ ਅਸੀਂ ਬੜੇ ਦੁਖੀ ਆ ਇਸ ਮੁਲਕ ਦੇ ਸਿਸਟਮ ਤੋਂ, ਇਹੀ ਸਾਰਾ ਭਾਰਤ ਆ। ਅੱਜ ਜਦੋਂ ਕਿਸਾਨ ਸੰਘਰਸ਼ ਚੱਲਿਆ, ਹਰਿਆਣੇ ਦੇ, ਰਾਜਸਥਾਨ ਦੇ, ਯੂਪੀ ਦੇ ਜਿਹੜੇ ਭਰਾ ਸਾਡਾ ਦਰਦ ਸਮਝ ਕੇ ਨਾਲ ਆਏ ਸੀ ਨਾ, ਉਹਨਾਂ ਨੂੰ ਵੀ ਇਹੀ ਭਾਰਤ, ਆਹੀ ਯੂਥ ਜਿਹੜਾ ਅੱਜ ਕਹਿੰਦਾ ਸਾਡਾ ਸਾਥ ਦਿਓ, ਕਾਕਰੋਚ ਪਾਰਟੀ ਬਣਾਈ ਫਿਰਦੇ ਆ, ਇਹ ਸਾਰੇ ਆਪਣੇ ਖਿਲਾਫ ਸੀ। 1857 ਦੇ ਗਦਰ ਵਾਲੀ ਗੱਲ ਚੇਤੇ ਰੱਖਿਆ ਕਰੋ। 1849 ਚ ਜਿਹੜੇ ਭਾਰਤ ਦੇ ਰਾਜੇ ਰਜਵਾੜੇ ਤੇ ਹੋਰ ਲੋਕ ਇਕੱਠੇ ਹੋ ਕੇ ਸਾਡਾ ਰਾਜ ਭਾਗ ਖਤਮ ਕਰਨ ਲਈ ਆਏ ਸੀ, ਸਾਡੇ ਤੇ ਹਮਲਾ ਕੀਤਾ ਸੀ, ਜੰਗ ਲੜੀ, ਐਂਗਲੋ ਸਿੱਖ ਵਾਰ, ਉਹ ਫਿਰ 1857 ਚ ਆਪਸ ਵਿੱਚ ਹੀ ਲੜ ਪਏ। ਤੇ ਸਿੱਖਾਂ ਦਾ ਦਿਮਾਗ ਖਰਾਬ ਆ ਵੀ ਜਾਂ ਅੰਗਰੇਜ਼ਾਂ ਦਾ ਸਾਥ ਦੇਣ ਜਾਂ ਦੂਜਿਆਂ ਦਾ, ਮਰੋ ਲੜੋ ਆਪਸ ਵਿੱਚ ਹੀ। ਸੋ ਅੱਜ ਪੰਜਾਬ ਨੇ ਤਾਂ ਪਹਿਲਾਂ ਹੀ ਆਪਦਾ ਭੱਤਾ ਬਣਾ ਲਿਆ, ਬਣਾ ਕੇ ਭਮੱਕੜ ਬਣ ਕੇ ਸਰਕਾਰ ਹੰਢਾ ਲਈ ਆ। ਦੇਖ ਹੀ ਲਿਆ ਭਗਵੰਤ ਮਾਨ ਤੇ ਕੇਜਰੀਵਾਲ। ਪਰਸੋਂ ਇੱਥੇ ਕੇਜਰੀਵਾਲ ਵਾਲੀ ਧਿਰ ਦਾ ਸਸੋਦੀਆ ਆਇਆ ਸੀ, ਇਹਨੇ ਸਾਮ ਦਾਮ ਦੰਡ ਭੇਦ ਦੀ ਉਹ ਕਹਾਣੀ ਕੀਤੀ ਸੀ। ਉਹਨੇ ਹੁਣ ਤੱਕ ਤਾਂ ਇਹਨਾਂ ਦੀ ਪਾਰਟੀ 'ਚ ਇਹੀ ਚੱਲਿਆ ਕਿ ਰਾਮ ਗਊਆਂ ਵਾਂਗੂ ਸੁਣੀ ਚੱਲੋ ਸਾਨੂੰ ਦਿੱਲੀ ਤੋਂ। ਸਸੋਦੀਆ ਜਦੋਂ ਆਇਆ ਤੇ ਇੱਥੇ ਜਿਹੜਾ ਜਗਮੀਤ ਸਿੰਘ ਖੁੱਡੀਆ, ਜਿਹੜੇ ਬਹੁਤ ਦਾਨਸ਼ਵਰ ਸ਼ਖਸੀਅਤ ਹੋਏ ਨੇ, ਉਹਨਾਂ ਦਾ ਮੁੰਡਾ ਗੁਰਮੀਤ ਸਿੰਘ ਖੁੱਡੀਆ, ਉਹ ਸਿਆਸਤ ਵਿੱਚ ਸਰਗਰਮ ਆ। ਬਾਦਲ ਉਹਨਾਂ ਨੂੰ ਹਰਾ ਕੇ ਉਹ ਮੰਤਰੀ ਬਣੇ। ਉਹਨੇ ਸਸੋਦੀਆ ਨੂੰ ਕਿਹਾ ਵੀ ਤੁਸੀਂ ਆ ਜਿਹੜੀਆਂ ਟਿਕਟਾਂ ਟੁਕਟਾਂ ਐਤਕੀ ਦੇ ਰਹੇ ਹੋ, ਇਹ 'ਚ ਗੜਬੜ ਹੈ। ਹੁਣ ਸਸੋਦੀਆ ਹੁਣੀ ਉਹ ਨੇ ਜਿਹੜੇ ਪੰਜਾਬ ਦੇ ਕਹਿੰਦੇ ਕਹਾਉਂਦੇ ਸਰਦਾਰਾਂ ਨੂੰ ਵੀ ਲੰਡੂ ਸਮਝਦੇ ਆ ਵੀ ਇਹਨੂੰ ਕੋਈ ਅਕਲ ਆ, ਜਿੰਨਾ ਉਹ ਕਹਿੰਦੇ ਆ ਜਿਹੜਾ ਮੁੱਖ ਮੰਤਰੀ ਬਣਾਇਆ ਜਦੋਂ ਉਹ ਬੇਵਕੂਫ ਆ, ਬਾਕੀ ਸਾਰੇ ਉਹ ਤੋਂ ਘੱਟ ਹੀ ਨੇ। ਸੋ ਜਿਹੜੇ ਇੱਥੇ ਆਪਦੇ ਆਪ ਨੂੰ ਬਹੁਤ ਵੱਡੀ ਤੋਪ ਮੰਨਦੇ ਆ, ਉਹ ਸਸੋਦੀਆ ਤੇ ਕੇਜਰੀਵਾਲ ਨੂੰ ਐਵੇਂ ਹੀ ਲੱਗਦਾ। ਉਹਨੇ ਖੁੱਡੀਏ ਦੀ ਕੋਈ ਗੱਲ ਨਹੀਂ ਸੁਣੀ, ਉੱਥੇ ਤਲਖ ਕਲਾਮੀ ਹੋ ਗਈ। ਅਖੀਰ ਫਿਰ ਸਿੱਖੀ ਵਾਲਾ, ਪੰਜਾਬੀ ਵਾਲਾ ਜਿਹੜਾ ਦਾ ਅਣਖ ਵਾਲਾ ਕਣ ਉਹ ਜਾਗ ਪਿਆ। ਖੁੱਡੀਏ ਨੇ ਫਿਰ ਉੱਥੇ ਕਹਿੰਦੇ ਸ਼ਲੋਕ ਸੁਣਾਏ। ਕੁੱਲ ਮਿਲਾ ਕੇ ਹੁਣ ਵਾਢਾ ਪੈ ਗਿਆ। ਇੱਕ ਦਿਨ ਆਊਗਾ ਰਾਘਵ ਚੱਡਾ ਜਿਹੜਾ, ਉਹ ਆਪਦੇ ਆਪ ਨੂੰ ਸ਼ਾਬਾਸ਼ੇ ਦਿਆ ਕਰੂ। ਉਹਦੀ ਘਰ ਵਾਲੀ ਕਿਹਾ ਕਰੂਗੀ ਸ਼ੁਕਰ ਆ ਤੂੰ ਵੇਲੇ ਨਾਲ ਬਚ ਗਿਆ, ਨਹੀਂ ਤੇਰੇ ਜੁੱਤੀਆਂ ਸਭ ਤੋਂ ਵੱਧ ਪੈਣੀਆਂ ਸੀ। ਇੱਕ ਵਕਤ ਲਾਜ਼ਮੀ ਆਉਣਾ ਹੈ ਜਦੋਂ ਕੇਜਰੀਵਾਲ, ਸਸੋਦੀਏ ਉਹਨਾਂ ਦੇ, ਆ ਭਗਵੰਤ ਮਾਨ ਉਹਨਾਂ ਦੇ ਛੱਤਰ ਪੈਣੇ। ਆ ਪਿਛਲੇ ਦਿਨੀ ਮਾਨਸਾ ਵੱਲ ਇੱਕ ਦੇ ਵੋਟਾਂ ਵਾਲੇ ਕਾਗਜ਼ ਭਰਨ ਮੌਕੇ, ਔਰ ਇਹ ਬਹੁਤ ਕੰਜਰਖਾਨਾ ਕਰ ਰਹੇ ਨੇ। ਆਪਾਂ ਸਾਰੇ ਅਣਖ ਗੈਰਤ ਵਾਲੇ ਲੋਕ ਆ। ਆ ਜਿੰਨਾ ਮਾੜਾ ਹਾਲ ਇਹਨਾਂ ਨੇ ਕਰਾਇਆ ਨਾ ਪੰਜਾਬੀਆਂ ਦਾ, ਧੀਆਂ ਭੈਣਾਂ ਦੀਆਂ ਇੱਜ਼ਤਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਨਲਾਇਕੀ ਹੈ। ਸੋ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਾਂ ਸੋਚੋ ਕਿ ਆ ਜਿਹੜੀ ਕਾਕਰੋਚ ਪਾਰਟੀ ਵਾਲਾ ਫੰਡਾ, ਕੀ ਪਤਾ ਇਹਦੇ ਮਗਰ ਕੀ ਖੇਡ ਨਿਕਲੇ ਕੱਲ ਨੂੰ। ਹੁਣ ਲੋਕ ਕਹੀ ਜਾਂਦੇ ਆ
ਵੀ ਆਮ ਆਦਮੀ ਪਾਰਟੀ ਬੀਜੇਪੀ ਦਾ ਬੀ ਟੀਮ, ਤੇ ਲੱਗਦਾ ਇਹ ਆ ਵੀ ਕਾਕਰੋਚ ਪਾਰਟੀ ਵੀ ਕੋਈ ਇਹੋ ਜਿਹੀ ਖੇਡ ਨਿਕਲ ਆਵੇ ਕੱਲ, ਕੁਝ ਪਤਾ ਲੱਗਦਾ ਇੱਥੇ। ਸੋ ਐਵੇਂ ਆਪਾਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਹੋਰ ਕਿਸੇ ਨੂੰ ਕੁਝ ਨਹੀਂ ਚੰਗਾ ਲੱਗਦਾ, ਆਪਣੇ ਕੋਲੇ ਆਪਣੀਆਂ ਪਾਰਟੀਆਂ ਨੇ, ਜਿਹਨੂੰ ਇਮਾਨਦਾਰ ਚੰਗਾ ਲੱਗਦਾ ਉਹ ਇਮਾਨਦਾਰ 'ਚ ਆ ਜੇ। ਨਹੀਂ ਆਹ ਭਾਈ ਅਮਰਤਪਾਲ ਸਿੰਘ ਹੁਣੀ ਆਪਦਾ ਵਾਰਸ ਪੰਜਾਬ ਦੇ ਅਕਾਲੀ ਦਲ ਬਣਾਈ ਫਿਰਦੇ ਆ। ਅਸੀਂ ਤਾਂ ਬੜੇ ਖੁਸ਼ ਸੀਗੇ, ਸਾਨੂੰ ਤਸੱਲੀ ਹੋਈ ਸੀ ਵੀ ਇਹਨਾਂ ਦਾ ਪੁਨਰ ਸਰਜੀਤ ਵਾਲਿਆਂ ਨਾਲ ਗੱਠਜੋੜ ਬਣ ਜੂ, ਉਹ ਤਾਂ ਨਹੀਂ ਬਣਿਆ। ਆ ਹੁਣ ਖਬਰ ਆਈ ਆ, ਇਮਾਨ ਸਿੰਘ ਮਾਨ ਨੇ ਕਿਹਾ ਵੀ ਅਸੀਂ ਏਕਤਾ ਕਰਨ ਨੂੰ ਸਾਰਿਆਂ ਨਾਲ ਤਿਆਰ ਆ। ਸੋ ਅਸੀਂ ਤਾਂ ਇਹੀ ਆਪਣੇ ਭਾਈਚਾਰੇ ਨੂੰ ਹੋਕਾ ਦੇਵਾਂਗੇ ਕਿ ਆਪਣੇ ਹੱਕਾਂ ਤੇ ਹਿੱਤਾਂ ਲਈ ਆਪਣੇ ਪੈਰ ਮਜ਼ਬੂਤ ਕਰੋ, ਆਪਦੇ ਆਪ ਨੂੰ ਤਾਕਤਵਰ ਕਰੋ, ਤਾਂ ਕਿ ਆਪਾਂ ਘੁਮੱਕੜ ਜਾਂ ਕਾਕਰੋਚ ਬਣਨ ਦੀ ਬਜਾਏ 10ਵੇਂ ਪਾਤਸ਼ਾਹ ਦੇ ਸਿੰਘ ਬਣ ਕੇ ਕੌਮ ਦੀ ਹੱਕ ਦੀ ਲੜਾਈ ਲੜ ਸਕੀਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।